ਜੀ। ਅੱਜ ਦੀਆਂ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਉਹ ਖਬਰਾਂ ਸਾਂਝੀਆਂ ਕਰਨੀਆਂ। ਤੇ ਅੱਜ ਦੋ ਬਹੁਤ ਹੀ ਇੰਪੋਰਟੈਂਟ ਜਿਹੜੇ ਆਰਟੀਕਲਸ ਆ, ਉਹ ਦੁਨੀਆ ਦੇ ਮਸ਼ਹੂਰ ਨਿਊਜ਼ਪੇਪਰ, ਇੱਕ ਨਿਊਯਾਰਕ ਟਾਈਮ ਦੇ ਵਿੱਚ ਵੀ ਕਿਸ ਤਰ੍ਹਾਂ ਸਿੱਖਾਂ ਦੇ ਵਿਰੁੱਧ ਜਿਹੜੀ ਵਾਇਲੈਂਸ ਤੇ ਥ੍ਰੈਟ ਚੱਲ ਰਹੀ ਆ, ਜਿਹਦੇ ਵਿੱਚ ਭਾਰਤ ਸਰਕਾਰ ਦਾ ਹੱਥ ਆ। ਇਹ ਨਿਊਯਾਰਕ ਟਾਈਮ ਨੇ ਅੱਜ ਛਾਪਿਆ। ਤੇ ਦੂਸਰਾ ਗਲੋਬ ਐਂਡ ਮੇਲ, ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਦੀ ਸਰਕਾਰ ਨੇ ਇੰਡੀਆ ਵਾਲਿਆਂ ਨੂੰ ਆਪਸ਼ਨ ਦਿੱਤੀ ਸੀ ਵੀ ਜਿਹੜੇ ਤੁਸੀਂ ਵਾਇਲੈਂਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਆ, ਉਹਦੀ ਕਲੈਰੀਫਿਕੇਸ਼ਨ ਦਿਓ। ਉਹਨਾਂ ਨੇ ਨਹੀਂ ਦਿੱਤੀ। ਉਸ ਤੋਂ ਬਾਅਦ ਜਿਹੜੇ ਆ ਤੇ ਡਿਪਲੋਮੇਟ ਕੱਢੇ ਗਏ ਆ, ਉਹ ਆਪਾਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਦੋਨੋਂ ਹੀ ਆਰਟੀਕਲ। ਉਸ ਤੋਂ ਪਹਿਲਾਂ ਆਪਣੇ ਮੁਲਕ ਵਿੱਚ ਕੀ ਕੁਝ ਵਾਪਰਿਆ ਹੈਗਾ, ਉਹ ਤੁਹਾਡੇ ਨਾਲ ਜਿਹੜਾ ਸਾਂਝੇ ਕਰਦੇ ਜਾਈਏ। ਇਲੈਕਸ਼ਨ ਆ, ਇਲੈਕਸ਼ਨ ਦੇ ਵਿੱਚ ਹੁਣ ਇੱਕ ਦੂਜੇ ਦੇ ਉੱਤੇ ਜਿਹੜੇ ਬਲੇਮ ਆ ਉਹ ਲੱਗਣੇ ਬਹੁਤ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਨਾਲ ਜਿਹੜੇ ਨਾਰਾਜ਼ ਹੋਏ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ, ਜਿਹੜੇ ਉਸ ਟਾਈਮ ਤੇ ਉਹਨਾਂ ਨੇ ਕੱਢ ਵੀ ਦਿੱਤੇ ਸੀ, ਉਹਨਾਂ ਨੇ ਵੀ ਤਗੜੇ ਤਗੜੇ ਇਲਜ਼ਾਮ ਲਾਏ ਆ। ਇੱਕ ਤਰ੍ਹਾਂ ਨਾਲ ਤਾਂ ਜੌਨ ਕੈਲੀ ਹੁਣਾਂ ਨੇ ਜਿਹੜਾ ਆ ਕ੍ਰਿਟਿਸਿਜ਼ਮ ਕੀਤਾ ਸੀ ਟਰੰਪ ਹੁਣਾਂ ਦਾ ਵੀ ਉਹ ਫਾਸਿਸਟ ਡੈਫੀਨੇਸ਼ਨ ਦੇ ਵਿੱਚ ਕੁਆਲੀਫਾਈ ਕਰਦੇ ਆ। ਤੇ ਅੱਜ 13 ਦੇ ਕਰੀਬ ਹੋਰ ਜਿਹੜੇ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਦੇ ਰਹੇ ਲੋਕ ਆ, ਉਹਨਾਂ ਨੇ ਵੀ ਉਸ ਨੂੰ ਇੰਡੋਰਸ ਕੀਤਾ ਹੈ। ਪਰ ਦੂਸਰੇ ਪਾਸੇ ਇਲੈਕਸ਼ਨ ਜਿਹੜੇ ਜਿੰਨੇ ਵੀ ਜੋ ਸਰਵੇ ਆ ਰਹੇ ਆ, ਉਹਨਾਂ ਦੇ ਵਿੱਚ ਜਿਹੜੀ ਟੱਕਰ ਆ ਪੂਰੀ ਜਿਹੜੀ ਫਸਵੀਂ ਹੈਗੀ ਆ। ਜਾਂ ਜਿਹੜੀਆਂ 7 ਸਟੇਟਾਂ ਆ, ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ 0.5% ਜਾਂ 1% ਉਹਨਾਂ ਦਾ 3-4 ਸਟੇਟਾਂ ਦੇ ਵਿੱਚ ਹੱਥ ਹੁਣ ਉੱਪਰ ਹੈਗਾ। ਜਾਰਜੀਆ ਵਿੱਚ, ਪੈਂਸਲਵੇਨੀਆ ਦੇ ਵਿੱਚ ਤੇ ਵਿਸਕੌਨਸਨ, ਮਿਸ਼ੀਗਨ 'ਚ ਕਮਲਾ ਹੈਰਿਸ ਉਹਨਾਂ ਦਾ ਥੋੜਾ ਜਿਹਾ ਹੱਥ ਉੱਪਰ ਆ। ਸੋ ਜਿਸ ਤਰ੍ਹਾਂ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ, ਉਸ ਤੋਂ ਪਿਛਲੀ ਵਾਰੀ ਵੀ, ਤਾਂ ਈਵਨ ਬੁਸ਼ ਹੋਣਾ ਦੇ ਟਾਈਮ ਦੇ ਉੱਤੇ ਜਦੋਂ ਸ਼ੈਡ ਵਾਲੀ ਜਿਹੜੀ ਗੱਲਬਾਤ ਹੋਈ ਸੀ ਵੀ ਆ ਗਲੀ ਹੋਈ ਆ ਨਹੀਂ ਹੋਈ, ਉਹ ਜਦੋਂ ਬੈਲਟ ਗਿਣੇ ਗਏ ਸੀ। ਸੋ ਲੱਗਦਾ ਆ ਵੀ ਇਸ ਵਾਰੀ ਵੀ ਇਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਹਜੇ ਵੀ ਲੋਕ ਬਹੁਤ ਅਨਡਿਸਾਈਡਡ ਆ, ਪਰ ਜਿਹੜੇ ਪੋਲੀਟੀਕਲ ਕਮੈਂਟੇਟਰਸ ਹੈਗੇ ਆ, ਉਹ ਇਹ ਕਹਿ ਰਹੇ ਆ ਵੀ ਜਿਸ ਹਿਸਾਬ ਦੇ ਨਾਲ 19 ਮਿਲੀਅਨ ਲੋਕਾਂ ਨੇ ਆਲਰੇਡੀਆਂ ਵੋਟਾਂ ਪਾ ਦਿੱਤੀਆਂ ਆ, ਉਹਦੇ ਤੋਂ ਲੱਗਦਾ ਹੈ ਵੀ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਹੱਥ ਥੋੜਾ ਉੱਪਰ ਹੈਗਾ। ਬਿਲਕੁਲ। ਜਿਹੜੇ 13 ਸਾਬਕਾ ਯੂਐਸ ਦੇ ਜਿਹੜੇ ਟਰੰਪ ਦੇ ਵਾਈਟ ਹਾਊਸ ਦੇ ਅਧਿਕਾਰੀ ਆ, ਉਹਨਾਂ ਨੇ ਜਿਹੜੀ ਆ ਉਹ ਚਿੱਠੀ ਇਸ ਦੇ ਵਿੱਚ ਲਿਖੀ ਆ। ਜੌਨ ਕੈਲੀ ਹੋਣਾ ਦੀ ਜਿਹੜੀ ਇਹ ਗੱਲ ਆ, ਉਸ ਨੂੰ ਨਾਲ ਜਿਹੜਾ ਉਹ ਜੋੜਿਆ ਆ, ਜਿਸ ਦੇ ਵਿੱਚ ਹਿਟਲਰ ਦਾ ਸਮਰਥਕ, ਹਿਟਲਰ ਨੂੰ ਸਪੋਰਟ ਕਰਨ ਵਾਲਾ ਤੇ ਆਪਣੇ ਜਰਨੈਲਾਂ ਦੀ ਥਾਂ ਤੇ ਯੂਐਸ ਦੇ ਜਿਹੜੇ ਹਿਟਲਰ ਦੇ ਜਰਨੈਲ ਆ, ਉਹਨਾਂ ਨੂੰ ਚੰਗਾ ਜਿਹੜਾ ਉਹ ਆਖਦਾ ਹੈ। ਇਹ ਲੈਟਰ ਜਿਹੜੀ ਹੈਰਿਸ ਕੈਂਪੇਨ ਆ, ਉਸਨੇ ਹੁਣ ਰਿਲੀਜ਼ ਕੀਤੀ ਹੈ। ਪੋਲੀਟੀਕੋ ਨੇ ਸਭ ਤੋਂ ਪਹਿਲਾਂ ਇਸ ਲੈਟਰ ਦੇ ਉੱਤੇ ਰਿਪੋਰਟ ਕੀਤਾ ਸੀ। ਜਨਰਲ ਕੈਲੀ ਨੇ ਜਿਹੜਾ ਫੈਸਿਸਟ ਇਸ ਨੂੰ ਆਖਿਆ ਸੀ ਤੇ ਹਿਟਲਰ ਵਾਲੀਆਂ ਗੱਲਾਂ ਦੱਸੀਆਂ ਸੀ। ਉਸ ਦੇ ਉੱਤੇ ਬੇਸਿਕਲੀ 13 ਹੋਰ ਸਾਬਕਾ ਜਿਹੜੇ ਅਧਿਕਾਰੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹ ਇਸ ਚੀਜ਼ ਦੀ ਪੁਸ਼ਟੀ ਜਿਹੜੀ ਆ ਉਹ ਕਰ ਰਹੇ ਹੈਗੇ ਆ। ਨਿਊਯਾਰਕ ਟਾਈਮਸ ਦੇ ਨਾਲ ਇੰਟਰਵਿਊ ਦੇ ਵਿੱਚ ਜਿਹੜੇ ਜਨਰਲ ਕੈਲੀ ਆ, ਉਹਨਾਂ ਨੇ ਇਹ ਜਿਹੜੀ ਗੱਲ ਨੂੰ ਸਭ ਤੋਂ ਪਹਿਲਾਂ ਉਭਾਰ ਕੇ ਦੱਸਿਆ ਸੀਗਾ। ਹੁਣ ਜਿਹੜੀ ਲੈਟਰ ਰਿਲੀਜ਼ ਕੀਤੀ ਗਈ ਆ, ਇਸ ਦੇ ਵਿੱਚ ਜਿਹੜੇ ਸਾਬਕਾ ਅਧਿਕਾਰੀ, ਉਹਨਾਂ ਦੇ ਵਿੱਚੋਂ ਜਿਹੜੇ ਸਾਬਕਾ ਪ੍ਰੈਸ ਸੈਕਟਰੀ ਸਟੀਫਨ ਗ੍ਰੇਸ਼ਮ, ਉਹਨਾਂ ਦੇ ਚੀਫ ਆਫ ਸਟਾਫ ਰਹੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ 'ਚ ਮਾਈਲਸ ਟੇਲਰ, ਓਲੀਵੀਆ ਟਾਇਰੀ, ਫਾਰਮਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਮਾਈਕ ਪੈਂਸ ਨੂੰ ਸੀਗੇ, ਤੇ ਨਾਲ ਹੀ 3 ਹੋਰ ਜਿਹੜੇ ਟਰੰਪ ਹੁਣਾਂ ਦੇ ਅਧਿਕਾਰੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਹਾਈ ਪ੍ਰੋਫਾਈਲ ਕ੍ਰਿਟਿਕ ਰਹੇ ਆ ਜਦੋਂ ਪ੍ਰੈਜ਼ੀਡੈਂਸੀ ਖਤਮ ਹੋਈ ਸੀ। ਉਸ ਤੋਂ ਬਾਅਦ 'ਚ ਜਦੋਂ ਤਾਂ ਪ੍ਰੈਜ਼ੀਡੈਂਸੀ ਚੱਲ ਰਹੀ ਸੀ ਉਸ ਟਾਈਮ ਤੇ ਤਾਂ ਨਹੀਂ, ਪਰ ਉਸ ਤੋਂ ਬਾਅਦ ਦੇ ਵਿੱਚ ਇੱਧਰ ਜਦੋਂ ਜੌਬ ਤੋਂ ਕੱਢਿਆ ਗਿਆ ਤੇ ਜਾਂ ਜਦੋਂ ਇਹਨਾਂ ਦੀ ਪ੍ਰੈਜ਼ੀਡੈਂਸੀ ਮੁੱਕੀ ਆ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਆਖੀਆਂ ਸੀਗੀਆਂ। ਸੋ ਪਿਛਲੇ ਦਿਨਾਂ ਦੇ ਵਿੱਚ ਨਿਊਯਾਰਕ ਟਾਈਮਸ ਨੇ ਜਿਹੜੀ ਇਹ ਇੰਟਰਵਿਊ ਰਿਲੀਜ਼ ਕੀਤੀ ਸੀਗੀ ਜਨਰਲ ਕੈਲੀ ਦੀ, ਜਿਸ ਦੇ ਵਿੱਚ ਉਹਨਾਂ ਨੇ ਇਹ ਬਾਰ-ਬਾਰ ਦੋਸ਼ ਲਾਏ ਟਰੰਪ ਹੋਣਾ ਦੇ ਉੱਤੇ ਵੀ ਉਹ ਅਡੋਲਫ ਹਿਟਲਰ ਆ, ਉਸ ਨੂੰ ਉਹ ਪ੍ਰੇਜ਼ ਕਰਦਾ ਸੀ। ਨਿਓ ਨਾਜ਼ੀਜ਼ ਨੂੰ ਜਿਸ ਤਰੀਕੇ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਦੌਰਾਨ ਥਾਂ ਮਿਲੀ, ਜਿਸ ਤਰੀਕੇ ਦੇ ਨਾਲ ਉਹ ਉੱਭਰ ਕੇ ਜਿਹੜੇ ਉਹ ਆਏ, ਜਿਸ ਤਰੀਕੇ ਦੇ ਨਾਲ ਟਰੰਪ ਹੋਣਾ ਨੇ ਉਹਨਾਂ ਨੂੰ ਵੀ ਫਿਊ ਗੁੱਡ ਪਰਸਨਸ ਔਨ ਬੋਥ ਸਾਈਡਸ ਕਹਿ ਕੇ ਜਿਹੜਾ ਉਹ ਪੁਕਾਰਿਆ ਸੀਗਾ, ਲੋਕਾਂ ਨੂੰ ਉਦੋਂ ਤੋਂ ਹੀ ਥੋੜਾ ਜਿਹਾ ਇਹ ਚੀਜ਼ ਲੱਗ ਰਹੀ ਸੀਗੀ। ਪਰ ਹੁਣ ਜਿਹੜੇ ਅੰਦਰ ਖਾਤੇ ਇਹਨਾਂ ਦੇ ਆਪਣੇ ਹੀ ਪ੍ਰਸ਼ਾਸਨ ਦੇ ਜਿਹੜੇ ਲੋਕ ਆ,
ਉਹ ਚੀਜ਼ ਜਿਹੜੀ ਉਹ ਕਹਿ ਰਹੇ ਆ। ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਇਹ ਸਾਰੇ ਵਿਵਾਦਾਂ ਨੂੰ, ਇਹ ਸਾਰੇ ਚੀਜ਼ਾਂ ਨੂੰ ਜਿਹੜਾ ਉਹ ਨਕਾਰਿਆ ਹੈਗਾ ਆ। ਇਸ ਚੀਜ਼ ਦਾ ਹੁਣ ਇਲੈਕਸ਼ਨ ਦੇ ਉੱਤੇ ਕਿੱਦਾਂ ਦਾ ਅਸਰ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਹਿਟਲਰ ਨੂੰ ਸਮਰਥਨ ਕਰਨ ਵਾਲਾ ਜਿਹੜਾ ਕੋਈ ਲੋਕ ਆ, ਉਹ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਊਗਾ। ਇਹ ਸ਼ਾਇਦ ਜਿਹੜੇ ਵਿਰੋਧੀ ਧਿਰ ਵਾਲੇ ਸੋਚਦੇ ਸੀਗੇ ਵੀ ਇਹ ਚੀਜ਼ ਆਉਣ ਦੇ ਨਾਲ ਉਹਨਾਂ ਦਾ ਕੈਂਪੇਨ ਸ਼ਾਇਦ ਕੋਲੈਪਸ ਜਿਹੜਾ ਉਹ ਕਰ ਸਕਦਾ ਆ। ਪਰ ਟਰੰਪ ਬੀਇੰਗ ਟਰੰਪ, ਉਹਨਾਂ ਨੂੰ ਇਹ ਕਿਸੇ ਵੀ ਗੱਲ ਦਾ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਅਸਰ ਆ ਉਹ ਨਹੀਂ ਪੈਂਦਾ, ਚਾਹੇ ਉਹ ਕੁਛ ਵੀ ਕਰ ਦੇਣ। ਇਹਨਾਂ ਦੇ ਆਪਣੇ ਹੀ ਸ਼ਬਦ ਸੀਗੇ ਵੀ ਮੈਂ 4th ਸਟਰੀਟ ਤੇ ਜਾ ਕੇ ਬਾਹਰ ਗੋਲੀ ਵੀ ਚਲਾ ਦਿਆਂ ਤਾਂ ਵੀ ਜਿਹੜਾ ਉਹ ਕੁਛ ਵੀ ਨਹੀਂ ਹੋਊਗਾ। ਸੋ ਕਿਤੇ ਨਾ ਕਿਤੇ ਇਹਨਾਂ ਦੇ ਜਿੰਨੇ ਵੀ ਵਿਵਾਦ ਆ, ਜੋ ਕੁਛ ਵੀ ਇਹਨਾਂ ਦਾ ਹੋ ਚੁੱਕਾ ਆ, ਉਸ ਦੇ ਵਿੱਚੋਂ ਹਮੇਸ਼ਾ ਹੀ ਉੱਭਰ ਕੇ ਜਿਹੜੇ ਉਹ ਆ ਜਾਂਦੇ ਜਿਹੜੇ ਉਹ ਰਹੇ ਆ। ਸੋ ਕਮਲਾ ਹੈਰਿਸ ਨੇ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਵੀ ਇੱਕ ਟਾਊਨ ਹਾਲ ਦੇ ਵਿੱਚ ਇੱਕ ਵਾਰੀ ਫੇਰ ਟਰੰਪ ਹੁਣਾਂ ਨੂੰ ਜਿਹੜਾ ਫੈਸਿਸਟ ਆ ਕੈਲੀ ਹੁਣਾਂ ਦੇ ਕਹਿਣ ਤੋਂ ਬਾਅਦ ਦੇ ਵਿੱਚ ਜਿਹੜਾ ਫਾਸੀਵਾਦ ਆ ਉਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਤੋਰੀ ਸੀਗੀ। ਤੇ ਬਾਕੀ ਹਰਜੋਤ ਸਿੰਘ ਜੀ ਨੇ ਦੱਸ ਹੀ ਦਿੱਤਾ ਵੀ ਮੁਕਾਬਲਾ ਬਹੁਤ ਹੀ ਜ਼ਿਆਦਾ ਜਿਹੜਾ ਇਸ ਟਾਈਮ ਅਜੇ ਵੀ ਬਹੁਤ ਨੈਰੋ ਹੈਗਾ ਆ, ਜਿਸ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਵੀ ਕਲੀਅਰਲੀ ਕੌਣ ਕਿੱਥੇ ਜਿਹੜਾ ਆ ਉਹ ਲੀਡ ਕਰ ਰਿਹਾ ਹੈਗਾ ਆ। ਤੇ ਕੁਛ ਹੀ ਪੁਆਇੰਟਾਂ ਦਾ ਮਾਰਜਨ ਆਫ ਐਰਰ ਦੇ ਵਿੱਚ ਹੀ ਜਿਹੜੀ ਆ ਇੱਕ ਅੱਧੇ ਦੀ ਜਿਹੜੀ ਲੀਡ ਆ ਉਹ ਦੇਖਣ ਨੂੰ ਮਿਲ ਰਹੀ ਆ। ਉਧਰ ਸੀਐਨਬੀਸੀ ਨੇ ਅੱਜ ਰਿਪੋਰਟ ਕੀਤਾ ਹੈ ਇਕਨੋਮੀ ਦੇ ਉੱਤੇ, ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਹੱਥ ਕਾਫੀ ਉੱਪਰ ਹੈਗਾ ਕਮਲਾ ਹੈਰਿਸ ਨਾਲੋਂ। 48% ਇਕਨੋਮੀ ਵਾਲੇ ਮੁੱਦੇ ਤੇ ਟਰੰਪ ਉਹਨਾਂ ਨੂੰ ਸਪੋਰਟ ਕਰਦੇ ਲੋਕ, 46 ਤੇ ਕਮਲਾ ਹੈਰਿਸ ਨੂੰ। ਇਹ ਆਲ ਅਮਰੀਕਾ ਇਕਨੋਮਿਕ ਸਰਵੇ ਜੋ ਸੀਐਨਬੀਸੀ ਨੇ ਕੀਤਾ ਵਿਦ ਮਾਰਜਨ ਆਫ ਐਰਰ 3.1%। ਲੋਕ ਕਹਿੰਦੇ ਆ ਵੀ ਫਾਈਨੈਂਸ਼ੀਅਲੀ ਉਹ ਬੈਟਰ ਆਫ ਹੋਊਗੇ ਜੇ ਟਰੰਪ ਹੁਣੀ ਜਿੱਤਦੇ 42% ਤੇ 24% ਦਾ ਜਿਹੜਾ ਮਾਰਜਨ ਆ। 1000 ਤੋਂ ਵੱਧ ਲੋਕਾਂ ਦਾ ਜਿਹੜਾ ਸਰਵੇ ਕੀਤਾ ਗਿਆ ਸੀ। ਆਲ ਅਮਰੀਕਨ ਇਕਨੋਮਿਕ ਸਰਵੇ ਦੇ ਵਿੱਚ ਜੇ ਨੈਸ਼ਨਲ ਲੈਵਲ ਤੇ ਦੇਖਿਆ ਜਾਵੇ, ਹੈਰਿਸ ਉਹਨਾਂ ਦੇ ਹੱਕ ਦੇ ਵਿੱਚ 46% ਆ, ਤੇ ਬੈਟਲ ਗਰਾਊਂਡ ਸਟੇਟ ਦੇ ਵਿੱਚ ਹੈਰਿਸ ਉਹਨਾਂ ਦੇ ਹੱਕ ਦੇ ਵਿੱਚ 47% ਆ। ਟਰੰਪ ਉਹਨਾਂ ਦੇ ਹੱਕ ਦੇ ਵਿੱਚ ਨੈਸ਼ਨਲ ਲੈਵਲ ਤੇ 48% ਤੇ ਬੈਟਲ ਗਰਾਊਂਡ ਸਟੇਟ ਦੇ ਵਿੱਚ ਵੀ 48% ਤੇ ਹੈਗਾ। ਕਹਿੰਦੇ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਇਜ਼ ਅ ਡੈਡ ਹੀਟ ਦੋ ਟਰੰਪ ਲੀਡਸ ਹੈਰਿਸ ਬਿਗ ਔਨ ਇਕਨੋਮੀ। ਸੋ ਇਕਨੋਮੀ ਦੇ ਉੱਤੇ ਭਾਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਫੀ ਉਸ ਮੁੱਦੇ ਤੇ ਅੱਗੇ ਹੈਗੇ ਆ, ਪਰ ਓਵਰਆਲ ਜਿਹੜੀ ਆ ਜੇ ਦੇਖਿਆ ਜਾਵੇ ਡੈਡ ਹੀਟ ਬਣੀ ਹੋਈ ਹੈ। ਬਿਲਕੁਲ, ਜਿਹੜਾ ਵਿਰੋਧੀ ਧਿਰ ਆ ਉਹ ਇਹ ਦਿਖਾ ਰਹੀ ਆ ਵੀ ਕੀ ਤੁਸੀਂ ਇਕਨੋਮੀ ਦੇ ਕਰਕੇ ਜਿਹੇ ਫਾਸੀਵਾਦ ਲੋਕਾਂ ਨੂੰ ਜਿਹੜਾ ਉਹ ਮੋਹਰੇ ਲੈ ਆਉਂਗੇ, ਉਹ ਇਸ ਤਰੀਕੇ ਦੇ ਨਾਲ ਹੁਣ ਪੇਸ਼ ਕਰ ਰਹੀ ਆ। ਉਧਰ ਦੋਨੋਂ ਹੀ ਧਿਰਾਂ ਜਿਹੜੀਆਂ ਇਸ ਟਾਈਮ ਵੱਡੇ ਵੱਡੇ ਇਨਫਲੂਐਂਸਰਸ ਦੇ ਨਾਲ ਮਿਲ ਕੇ ਜਿਹੜੇ ਸ਼ੋਅ ਵੀ ਕਰ ਰਹੀਆਂ, ਪੋਡਕਾਸਟ ਵੀ ਕਰ ਰਹੀਆਂ, ਤੇ ਨਾਲ ਦੇ ਨਾਲ ਉਹ ਆਪਣੇ ਲੈ ਕੇ ਆ ਰਹੇ ਆ ਵੀ ਲੋਕਾਂ ਨੂੰ ਜੋੜਿਆ ਜਾਵੇ। ਜਿੱਥੇ ਜੋ ਰੋਗਨ ਕਾਫੀ ਜ਼ਿਆਦਾ, ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਜਿਹੜਾ ਪੋਡਕਾਸਟ ਹੋਸਟ ਆ, ਉਸ ਦੇ ਨਾਲ ਟਰੰਪ ਹੋਣਾ ਨੇ ਜਿਹੜੀ ਗੱਲਬਾਤ ਕਰਨੀ ਆ। ਤੇ ਉਧਰ ਜਿਹੜੀ ਕਮਲਾ ਹੈਰਿਸ ਆ, ਉਹ ਬਿਯੋਂਸੇ ਜਿਹੜੀ ਇੱਕ ਬਹੁਤ ਪਪੂਲਰ ਪੌਪ ਸਟਾਰ ਆ, ਉਸ ਨੂੰ ਟੈਕਸਸ ਦੇ ਵਿੱਚ ਜਿਹੜੀ ਉਹ ਨਾਲ ਲੈ ਕੇ ਜਿਹੜੀ ਕੈਂਪੇਨ ਕਰਨ ਜਾ ਰਹੀ ਹੈਗੀ ਆ। ਸੋ ਦੋਨੋਂ ਹੀ ਤਰਫੋਂ ਜਿਹੜੇ ਸੁਪਰ ਸਟਾਰਸ ਆ, ਅੱਜ ਦੇ ਜ਼ਮਾਨੇ ਦੇ ਜਿਹੜੇ ਇਨਫਲੂਐਂਸਰਸ ਆ, ਉਹਨਾਂ ਨੂੰ ਆਪਣੇ ਕੈਂਪੇਨ ਦੇ ਨਾਲ ਜੋੜ ਕੇ ਜਿਹੜਾ ਉਹ ਦਿਖਾਇਆ ਜਿਹੜਾ ਉਹ ਜਾ ਰਿਹਾ। ਕੱਲ ਖਬਰ ਆਈ ਸੀ ਹਰਜੋਤ ਸਿੰਘ ਜੀ ਵੀ ਬਿਲ ਗੇਟਸ ਨੇ ਚੁੱਪ ਚਪੀਤੇ $50 ਮਿਲੀਅਨ ਜਿਹੜੇ ਆ ਹੈਰਿਸ ਕੈਂਪੇਨ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਆ। ਸੇਮ ਤਰੀਕੇ ਦੇ ਨਾਲ ਜਦੋਂ ਆਪਾਂ ਦੇਖਿਆ ਸੀ ਵੀ ਈਲਨ ਮਸਕ ਨੇ ਟਰੰਪ ਉਹਨਾਂ ਦੇ ਕੈਂਪੇਨ 'ਚ 75 ਮਿਲੀਅਨ ਜਿਹੜਾ ਉਹ ਪਾਇਆ ਸੀ। ਨਿਊਯਾਰਕ ਟਾਈਮ ਤੇ ਸਿਆਨਾ ਦੀ ਜਿਹੜੀ ਨਵੀਂ ਆਈ ਕਾਲਜ ਪੋਲ ਆ 20 ਤੋਂ 23 ਅਕਤੂਬਰ ਦੇ ਵਿੱਚ ਹੋਈ ਆ, 2 ਦਿਨ ਪਹਿਲਾਂ, ਉਹਦੇ ਵਿੱਚ ਬਿਲਕੁਲ ਡੈਡ ਹੀਟ ਆ। ਦੋਨੋਂ ਹੀ ਜਾਣੇ 48% ਦੇ ਉੱਤੇ ਜਿਹੜੇ ਉਹ ਟਾਈ ਦੇ ਵਿੱਚ ਦੇਖੇ ਜਿਹੜੇ ਉਹ ਜਾ ਰਹੇ ਆ। ਜਿਹੜਾ ਨੈਸ਼ਨਲ ਪੋਲ ਆ ਉਹ ਕਰਵਾਇਆ ਗਿਆ ਸੀ, ਜਿੱਥੇ ਇਹ ਵੀ ਦੇਖਿਆ ਗਿਆ ਵੀ ਜਿਹੜੀ ਕਮਲਾ ਹੈਰਿਸ ਆ ਉਹ ਸਟਰਗਲ ਕਰ ਰਹੀ ਆ ਟਰੰਪ ਹੁਣਾਂ ਨੂੰ ਜਿਹੜਾ ਉਹ ਐਜ ਕਰਨ ਦੇ ਵਿੱਚ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕੰਮਾਂ ਦੇ ਵਿੱਚ ਟਰੰਪ ਹੁਣਾਂ ਦਾ ਪਲੜਾ ਜਿਹੜਾ ਆ ਉਹ ਭਾਰੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ, ਜਿੱਥੇ ਖਾਸ ਕਰਕੇ ਜਦੋਂ ਇਕਨੋਮੀ ਦੀ ਗੱਲ ਆਉਂਦੀ ਆ ਤੇ ਜਾਂ ਫਿਰ ਜਦੋਂ ਇਮੀਗ੍ਰੇਸ਼ਨ ਨੂੰ ਲੈ ਕੇ ਚਰਚਾ ਜਿਹੜੀ ਉਹ ਹੁੰਦੀ ਆ। ਇਲੈਕਟੋਰਲ ਕਾਲਜ ਨੂੰ ਕੌਣ ਜਿੱਤਦਾ ਆ ਉਹ ਦੇਖਣ ਵਾਲੀ ਗੱਲ ਆ। ਪੋਪੂਲਰ ਵੋਟ ਦੇ ਵਿੱਚ ਤਾਂ ਚਾਹੇ ਕੋਈ ਵੀ ਜਿੱਤੇ ਕੋਈ ਵੀ ਹਾਰੇ, ਟਰੰਪ ਹੁਣੀ ਪੋਪੂਲਰ ਵੋਟ ਹਾਰ ਕੇ ਵੀ ਰਾਸ਼ਟਰਪਤੀ ਜਿਹੜੇ ਉਦੋਂ ਬਣੇ ਸੀਗੇ। ਸੋ ਉਹ ਇੰਨਾ ਨਹੀਂ ਮੈਟਰ ਕਰਦਾ ਜਿੰਨਾ ਜਿਹੜਾ ਇਸ ਟਾਈਮ ਇਵੈਂਚੁਅਲੀ ਜਿਹੜਾ ਇਲੈਕਟੋਰਲ ਕਾਲਜ ਦੀਆਂ ਵੋਟਸ ਜਿਹੜੀਆਂ ਉਹ ਮੈਟਰ ਕਰਦੀਆਂ ਆ। ਸੋ ਉੱਥੇ ਬਿਲਕੁਲ ਡੈਡ ਹੀਟ ਜਿਹੜੀ ਆ ਦੋਨਾਂ ਦੇ ਦਰਮਿਆਨ ਚੱਲ ਰਹੀ ਆ। ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਵਾਡਾ, ਨਾਰਥ ਕੈਰੋਲੀਨਾ, ਪੈਨਸਿਲਵੇਨੀਆ, ਵਿਸਕੌਨਸਨ, ਇੱਥੋਂ ਦੇ ਲੋਕ 100% ਹਰਜੋਤ ਸਿੰਘ ਜੀ ਲੋਕ ਤੰਗ ਆ ਗਏ ਹੋਣੇ ਆ
ਪੋਲੀਟੀਕਲ ਐਡਸ ਸੁਣ ਤੇ ਜਿਹੜੀਆਂ ਉਹ ਦੇਖ ਕੇ, ਬਿਲਬੋਰਡ ਜਿਹੜੇ ਉਹ ਦੇਖ ਕੇ ਵੀ ਹਰ ਦੂਜੀ ਜਿਹੜੀ ਗੱਲ ਆ ਉਹਨਾਂ ਨੂੰ ਉਹ ਇੱਕ ਪੋਲੀਟੀਕਲ ਐਡ ਦੇ ਵਜੋਂ ਜਿਹੜੀ ਉਹ ਦੇਖਣ ਨੂੰ ਸੁਣਨ ਨੂੰ ਮਿਲ ਰਹੀ ਹੋਣੀ ਆ। ਅਗਲੀ ਖਬਰ ਵੱਲ ਚਲੀਏ। ਜੋ ਲੈਬਨਾਨ ਤੇ ਗਾਜ਼ਾ ਦੇ ਵਿੱਚ ਵਾਪਰ ਰਿਹਾ ਆ, ਲੋਕਾਂ ਦਾ ਤਾਂ ਕਤਲੇਆਮ ਹੋ ਹੀ ਰਿਹਾ ਆ, ਪਰ ਜਰਨਲਿਸਟ ਵੀ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਮਾਰੇ ਜਾ ਰਹੇ ਆ। ਲੈਬਨਾਨ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਜਾਣਬੁੱਝ ਕੇ ਇੱਕ ਜਗ੍ਹਾ ਅਟੈਕ ਕੀਤਾ, ਗੈਸਟ ਹਾਊਸ ਦੇ ਵਿੱਚ, ਜਿੱਥੇ ਜਰਨਲਿਸਟ ਹੀ ਰਹਿੰਦੇ ਸੀ। ਬਾਹਰ ਜਿਹੜੀਆਂ ਉਹਨਾਂ ਦੀਆਂ ਕਾਰਾਂ ਆ, ਉਹਨਾਂ ਦੇ ਉੱਤੇ ਬਹੁਤ ਮੋਟਾ ਜਿਹੜਾ ਆ ਪ੍ਰੈਸ ਲਿਖਿਆ ਹੋਇਆ ਸੀ, ਜਿਸ ਤਰ੍ਹਾਂ ਆਪਾਂ ਜਿਹੜੀਆਂ ਪੁਲਿਸ ਦੀਆਂ ਕਾਰਾਂ ਦੇਖਦੇ ਹੁੰਦੇ ਆ ਜਾਂ CHP ਦੀਆਂ, ਉਹਨਾਂ ਦੇ ਉੱਤੇ ਮੋਟਾ ਰੂਫ ਦੇ ਉੱਤੇ ਲਿਖਿਆ ਹੁੰਦਾ ਵੀ ਕੀ ਨੰਬਰ ਹੈਗਾ ਆ। ਕਹਿੰਦੇ ਪਈ ਇਹ ਜਿਹੜਾ ਅਟੈਕ ਆ, ਐਲ ਮਨਾਰ TV ਤੇ ਐਲ ਮਾਇਦੀਨ TV, ਉਹਨਾਂ ਦੇ ਜਿਹੜੇ ਬ੍ਰੌਡਕਾਸਟਰ ਤੇ ਜਰਨਲਿਸਟ ਆ, ਉਹਨਾਂ ਦੇ ਉੱਤੇ ਜਾਣਬੁੱਝ ਕੇ ਕੀਤਾ ਗਿਆ। ਤੇ ਲੈਬਨਾਨ ਦੇ ਇਨਫੋਰਮੇਸ਼ਨ ਨੇ ਇਹ ਕਿਹਾ ਕਿ ਜਿਹੜਾ ਇਹ ਅਟੈਕ ਆ, ਇਹ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਹੈਗਾ। ਇਜ਼ਰਾਈਲ ਦੀ ਮਿਨਿਸਟਰੀ ਨੇ ਹਜੇ ਤੱਕ ਇਹ ਜਿਹੜਾ ਆ ਇਸ ਨੂੰ ਕਨਫਰਮ ਨਹੀਂ ਕੀਤਾ ਹੈਗਾ, ਪਰ ਜੋ ਇਸ ਬੰਬਾਰਡਮੈਂਟ ਦੇ ਵਿੱਚ ਮਾਰੇ ਗਏ ਆ, ਉਹਨਾਂ ਦੇ ਵਿੱਚ ਗਾਸਨ ਨਾਜ਼ਰ, ਇੰਜੀਨੀਅਰ ਮੁਹੰਮਦ ਰੇਡਾ, ਪ੍ਰੋ ਇਰਾਨੀਅਨ ਨਿਊਜ਼ ਚੈਨਲ ਦਾ ਐਲ ਮਾਇਦੀਨ ਤੋਂ ਆ, ਤੇ ਇੱਕ ਕੈਮਰਾ ਆਪਰੇਟਰ ਬੀਸਮ ਕੌਸੀਮ, ਇਹ ਹੈਜ਼ਬੁੱਲਾ ਅਫੀਲੀਏਟਡ ਐਲ ਮਨਾਰ TV ਦੇ ਲਈ ਕੰਮ ਕਰਦਾ ਹੈਗਾ ਆ। 5 ਰਿਪੋਰਟਰ ਇਸ ਤੋਂ ਪਹਿਲਾਂ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਅਟੈਕ ਕੀਤਾ ਸੀ, ਉਸ ਟਾਈਮ ਦੇ ਉੱਤੇ ਮਾਰੇ ਗਏ ਸੀਗੇ। ਜਿਹੜੀ ਫੁਟੇਜ ਵਗੈਰਾ ਬ੍ਰੌਡਕਾਸਟ ਕੀਤੀ ਜਾ ਰਹੀ ਹੈ ਇਹਨਾਂ TVs ਦੇ ਉੱਤੇ, ਤੇ ਉਹ 'ਚ ਪੂਰਾ ਸ਼ੋਅ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਘਰ ਦੇ ਵਿੱਚ ਉਹ ਰਹਿੰਦੇ ਸੀ, ਉਹ ਉੱਥੇ ਬੰਬਾਰਡਮੈਂਟ ਕੀਤੀ ਗਈ ਆ, ਜਦ ਕਿ ਇਜ਼ਰਾਈਲ ਵਾਲਿਆਂ ਨੂੰ ਪਤਾ ਸੀ ਵੀ ਇਹ ਸਾਰੇ ਜੋ ਵੀ ਇਸ ਘਰ 'ਚ ਰਹਿੰਦੇ ਆ, ਇਹ ਜਰਨਲਿਸਟ ਹੀ ਹੈਗੇ ਆ। ਲੈਬਨਾਨ ਦੇ ਜਿਹੜੇ ਜਰਨਲਿਸਟ ਆ, ਉਹ ਇਸ ਕਨਫਲਿਕਟ ਨੂੰ ਕਵਰ ਕਰ ਰਹੇ ਆ। ਹਾਲਾਂਕਿ ਆਪਾਂ ਨੂੰ ਪਤਾ ਵੀ ਗਾਜ਼ਾ ਦੇ ਵਿੱਚ ਵੀ ਕਹਿੰਦੇ ਵੀ 100 ਦੇ ਕਰੀਬ ਜਿਹੜੇ ਜਰਨਲਿਸਟ ਆ, ਉਹ ਜਦ ਦੀ ਲੜਾਈ ਸ਼ੁਰੂ ਹੋਈ ਉਹ ਮਾਰੇ ਜਾ ਚੁੱਕੇ ਹੈਗੇ ਆ। ਜੋ ਮੀਡੀਆ ਫੀਲਡ ਦੇ ਵਿੱਚ ਹੈਗੇ ਆ, ਉਹਨਾਂ ਦੀ ਜਿਹੜੀ ਸਿਚੁਏਸ਼ਨ ਆ, ਉਹ ਬਹੁਤ ਹੀ ਉਹ ਵੀ ਬੈਡ ਆ, ਜਿਹੜੇ ਇੰਨੀ ਜਿਹੜੀ ਜੰਗ ਦੇ ਵਿੱਚ ਜਾ ਕੇ ਉਹ ਲੋਕਾਂ ਤੱਕ ਉਹ ਜਿਹੜੀ ਖਬਰ ਆ ਉਹ ਪਹੁੰਚਾ ਰਹੇ ਹੈਗੇ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਤੋਂ ਬਾਅਦ ਵੱਧਦੇ ਜਾਈਏ। ਵਰਜੀਨੀਆ ਦੇ ਵਿੱਚ ਇੱਕ ਜੱਜ ਆ, ਉਹਨਾਂ ਨੇ ਆਰਡਰ ਦਿੱਤੇ ਆ ਵੀ ਜਿਹੜੇ ਰਜਿਸਟਰਡ ਵੋਟਰਸ, ਜਿਨ੍ਹਾਂ ਨੂੰ ਵੋਟਰ ਲਿਸਟ ਦੇ ਵਿੱਚੋਂ ਪਰਜ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ ਨਾਮ ਕੱਟ ਦਿੱਤੇ ਗਏ ਸੀਗੇ ਇਲੈਕਸ਼ਨ ਡੇ ਦੇ ਨਜ਼ਦੀਕ ਜਾ ਕੇ, ਉਹਨਾਂ ਵੋਟਰਸ ਨੂੰ ਦੁਬਾਰਾ ਰਿਸਟੋਰ ਜਿਹੜਾ ਉਹ ਕੀਤਾ ਜਾਵੇ। ਇੱਕ ਵੋਟਰ ਰਿਮੂਵਲ ਪ੍ਰੋਗਰਾਮ ਵਰਜੀਨੀਆ ਦੇ ਵਿੱਚ ਉਸ ਨੂੰ ਗੈਰ ਕਾਨੂੰਨੀ ਇਲੀਗਲ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਹੈ। ਫੈਡਰਲ ਜੱਜ ਨੇ ਅੱਜ ਇਸ ਦਾ ਫੈਸਲਾ ਜਿਹੜਾ ਉਹ ਸੁਣਾਇਆ। US ਡਿਸਟ੍ਰਿਕਟ ਜੱਜ ਪੈਟਰੀਸ਼ੀਆ ਟੋਲੀਵਰ ਗਾਇਲਸ, ਉਹਨਾਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ, ਉਹਨਾਂ ਨੇ ਆਰਡਰ ਕੀਤਾ ਆ ਵੀ ਜਿਹੜੇ ਵੋਟਰਸ ਆ ਜਿਨ੍ਹਾਂ ਨੂੰ ਰਿਮੂਵ ਕੀਤਾ ਗਿਆ ਆ, ਉਹਨਾਂ ਨੂੰ ਮੁੜ ਦੁਬਾਰਾ ਰਜਿਸਟ੍ਰੇਸ਼ਨ ਲਿਸਟ ਦੇ ਉੱਤੇ ਪਾਇਆ ਜਿਹੜਾ ਹੋ ਜਾਵੇ। ਕਹਿੰਦੇ ਵੀ ਵਰਜੀਨੀਆ ਦੇ ਜਿਹੜੇ ਗਵਰਨਰ ਗਲੈਨ ਯੰਗਕਿਨ ਉਹਨਾਂ ਦੇ ਉਲਟ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਦਾ ਚੈਲੰਜ ਆ ਉਹ ਕੀਤਾ ਗਿਆ ਸੀਗਾ। ਸੋ 4th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਕਹਿੰਦੇ ਆ ਵੀ ਇਸ ਦੇ ਉਲਟ ਹੁਣ ਜਿਹੜੇ ਰਿਪਬਲਿਕਨ ਗਵਰਨਰ ਨੇ ਉਹ ਕਹਿੰਦੇ ਆ ਵੀ ਅਸੀਂ ਅਪੀਲ ਪਾਵਾਂਗੇ, ਜੇ ਲੋੜ ਪਈ ਤਾਂ US ਦੇ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਇਸ ਦੇ ਵਿੱਚ ਖੜਕਾਇਆ ਜਾਊਗਾ ਇਸ ਫੈਸਲੇ ਦੇ ਉਲਟ ਇੰਜੰਕਸ਼ਨ ਜਿਹੜਾ ਉਹ ਲੈਣ ਦੇ ਲਈ। ਐਲੀਜੀਬਲ ਵੋਟਰਸ ਵਰਜੀਨੀਆ ਦੇ ਵਿੱਚ ਉਹਨਾਂ ਦੇ ਕੋਲ ਕਹਿੰਦੇ ਵੀ ਟਾਈਮ ਹੁੰਦਾ ਆ ਵੋਟ ਰਜਿਸਟਰ ਕਰਨ ਦੇ ਲਈ, ਅਜੇ ਵੀ ਟਾਈਮ ਹੈਗਾ ਆ। ਫਾਲ ਦੀਆਂ ਜਿਹੜੀਆਂ ਇਲੈਕਸ਼ਨਸ ਆ, ਨਵੰਬਰ ਦੀਆਂ ਇਲੈਕਸ਼ਨ ਆ, ਉਸ ਤੋਂ ਪਹਿਲਾਂ ਰਜਿਸਟਰ ਕਰਨ ਦੇ ਲਈ। ਇਨ ਪਰਸਨ ਵੋਟਰ ਰਜਿਸਟ੍ਰੇਸ਼ਨ ਕਹਿੰਦੇ ਵੀ ਵੋਟਿੰਗ ਸਾਈਟਸ ਦੇ ਵਿੱਚ ਇਲੈਕਸ਼ਨ ਡੇ ਵਾਲੇ ਦਿਨ ਤੱਕ ਵੀ ਉੱਥੇ ਚੱਲਦੀ ਜਿਹੜੀ ਉਹ ਰਵੇਗੀ। ਇਹ ਰੂਲਿੰਗਸ ਦੇ ਨਾਲ ਕਹਿੰਦੇ ਵੀ ਦੂਜੀ ਵਾਰ ਹੋਇਆ ਇਸ ਮਹੀਨੇ ਦੇ ਵਿੱਚ ਫੈਡਰਲ ਕੋਰਟ ਨੇ ਟੈਂਪਰੇਰੀਲੀ ਬਲੌਕ ਲਾਇਆ ਵੋਟਰ ਜਿਹੜੇ ਪਰਜਿੰਗ ਐਫਰਟਸ ਆ ਜੋ ਇਸ ਟਾਈਮ ਰਿਪਬਲਿਕਨ ਲੈਡ ਸਟੇਟ ਆ ਉੱਥੇ ਉਹਨਾਂ ਦੇ ਦੁਆਰਾ ਜਿਹੜੇ ਉਹ ਕੀਤੇ ਗਏ ਹੈਗੇ ਆ। ਅਗਲੀ ਖਬਰ ਜਿਹੜੀ ਆ ਬ੍ਰਿਕਸ ਨੂੰ ਲੈ ਕੇ ਆ। ਜਿਹੜੀ ਆਪਾਂ ਜਿਹੜੀ ਸਿੱਖਾਂ ਨਾਲ ਰਿਲੇਟਡ ਜਾਂ ਕੈਨੇਡਾ ਨਾਲ ਰਿਲੇਟਡ ਖਬਰ ਆ ਉਹ ਬ੍ਰੇਕ ਤੋਂ ਬਾਅਦ ਕਰਾਂਗੇ, ਪਰ ਕੁਝ ਖਬਰਾਂ ਹੋਰ ਕਰ ਲੈਂਦੇ ਆ। ਬ੍ਰਿਕਸ ਨੂੰ ਲੈ ਕੇ ਜੋ ਮੀਟਿੰਗ ਹੋਈ ਹੈਗੀ ਆ ਰਸ਼ੀਆ ਦੇ ਵਿੱਚ, ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ, ਉਹ ਇਸ ਗੱਲ ਤੋਂ ਬੜੇ ਖੁਸ਼ ਆ ਵੀ ਇੰਨੇ ਮੁਲਕਾਂ ਦੇ ਜਿਹੜੇ ਲੋਕ ਆ ਉਹਦੇ ਹੱਕ ਦੇ ਵਿੱਚ ਆਏ ਹੈਗੇ ਆ, ਕਿਉਂਕਿ ਵੈਸਟ ਨੇ ਤੇ ਯੂਰਪ ਨੇ ਉਹਨਾਂ ਨੂੰ ਵਾਰ ਕ੍ਰਾਈਮ ਦੇ ਵਿੱਚ ਜਿਹੜਾ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ ਹੈਗਾ। USA ਦੇ ਵਿੱਚ ਇਲੈਕਸ਼ਨਸ ਸਿਰ ਦੇ ਉੱਪਰ ਹੈਗੀਆਂ, ਤੇ ਨਾਲ ਦੀ ਨਾਲ ਗਲੋਬਲ ਫਾਈਨਾਂਸ ਦੇ ਚੀਫਸ ਜਿਹੜੇ ਆ ਉਹ ਵਾਸ਼ਿੰਗਟਨ ਦੇ ਵਿੱਚ ਮਿਲ ਰਹੇ ਹੈਗੇ ਆ।
ਜਿਹੜੇ ਬ੍ਰਿਕਸ ਕਲੱਬ ਆਫ ਇਮਰਜਿੰਗ ਇਕੋਨਮੀਜ਼ ਆ, ਈਵਨ ਦੋ ਕਹਿੰਦੇ ਵੀ ਇਹਨਾਂ ਨੂੰ ਕਾਫੀ ਸਮਾਂ ਲੱਗੂਗਾ। ਇੰਟਰਨੈਸ਼ਨਲ ਮੋਨੀਟਰੀ ਫੰਡ ਕਹਿ ਰਿਹਾ ਆ ਯੂਐਸ ਦੇ ਡਾਲਰ ਦੀ ਜਿਹੜੀ ਡੋਮੀਨੈਂਸ ਆ ਉਹਨੂੰ ਚੈਲੰਜ ਕਰਨ ਦੇ ਲਈ। ਪਰ ਜਿਹੜੀ ਫਸਟ ਸਮਿਟ ਉਹਨਾਂ ਦੀ ਹੋਈ ਆ ਜਿਹਦੇ ਵਿੱਚ ਨਵੇਂ ਬੈਚ ਆਫ ਮੈਂਬਰਸ ਸ਼ੋ ਕੀਤੇ ਗਏ ਹੈਗੇ ਆ, ਉਹ ਤੋਂ ਸਾਈਨ ਇਹ ਲੱਗਦਾ ਆ ਵੀ ਉਧਰ ਨੂੰ ਉਹ ਵੱਧ ਰਹੇ ਹੈਗੇ ਆ। ਜਿਹੜੀ ਮੇਨ ਇਹਦੇ ਵਿੱਚ ਉਹਨਾਂ ਨੇ ਜੋ ਫਾਈਨਲ ਕਮਿਊਨੀਕੇਟ ਕੀਤਾ ਹੈਗਾ ਉਹਦੇ ਵਿੱਚ ਇਹ ਕਿਹਾ ਵੀ ਕਿਸ ਤਰ੍ਹਾਂ ਜਿਹੜੀ ਨਿਊ ਪੇਮੈਂਟ ਤੇ ਟ੍ਰੇਡ ਮੈਕੈਨਿਜ਼ਮ ਉਸ ਨੂੰ ਕ੍ਰੀਏਟ ਕਰਨਾ ਤਾਂ ਕਿ ਵੈਸਟਰਨ ਡੋਮੀਨੈਂਟ ਸਟਰਕਚਰਸ ਨੂੰ ਬਾਈਪਾਸ ਕੀਤਾ ਜਾ ਸਕੇ। ਰਸ਼ੀਆ ਦੇ ਉੱਤੇ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਸੈਂਕਸ਼ਨਸ ਲੱਗੀਆਂ ਹੋਈਆਂ ਹੈਗੀਆਂ ਆ। ਸਮਿਟ ਦੇ ਵਿੱਚ ਕਈ ਕਹਿੰਦੇ ਵੀ ਡਿਪਲੋਮੈਟਿਕ ਵਿਨਸ ਹੋਈਆਂ ਆ। UN ਦੇ ਸੈਕਟਰੀ ਜਨਰਲ ਟੋਨੀਓ ਗਟਰੇਸ ਤੇ ਟਾਈਪ ਐਰਡੋਗਨ ਪ੍ਰੈਜ਼ੀਡੈਂਟ ਜਿਹੜੇ ਨਾਟੋ ਮੈਂਬਰ ਟਰਕੀ ਦੇ ਹੈਗੇ ਆ, ਉਹਨਾਂ ਨੇ ਵੀ ਜਿਹੜਾ ਇੰਟਰਸਟ ਸ਼ੋ ਕੀਤਾ ਆ ਬ੍ਰਿਕਸ ਨੂੰ ਜੁਆਇਨ ਕਰਨ ਦੇ ਲਈ। ਇੰਡੀਆ ਤੇ ਚਾਈਨਾ ਜੋ ਆ ਉਹ ਆਪਣੇ ਰਿਲੇਸ਼ਨ ਵਧੀਆ ਕਰ ਰਹੇ ਆ ਕਿਉਂਕਿ ਇੰਡੀਆ ਵਾਲਿਆਂ ਨੇ ਹੁਣ ਕਾਫੀ ਜ਼ਿਆਦਾ ਜ਼ਮੀਨ ਜਿਹੜੀ ਆ ਉਹ ਚਾਈਨਾ ਨੂੰ ਛੱਡ ਦਿੱਤੀ ਹੈਗੀ ਆ। ਤੇ ਕਹਿੰਦੇ ਵੀ ਹੁਣ ਜਿਹੜੇ ਇੰਡੀਆ ਵਾਲੇ ਆ ਉਹ ਚਾਈਨਾ ਦੇ ਨਾਲ ਵਧੀਆ ਰਿਲੇਸ਼ਨ ਹੋਣਗੇ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਖਾਸ ਕਰਕੇ ਜਿਹੜੇ ਉਹ ਮੁਲਕ ਆ ਬ੍ਰਿਕਸ ਵਾਲੇ ਉਹਨਾਂ ਦੇ ਲਈ। ਸੋ ਜੋ ਓਵਰਆਲ ਉਹਨਾਂ ਦੀ ਮੀਟਿੰਗ ਹੋਈ ਹੈਗੀ ਆ ਉਹਦੇ ਵਿੱਚ ਉਹ ਕਾਫੀ ਖੁਸ਼ ਆ ਵੀ ਸਾਡੀ ਜਿਹੜੀ ਜਿੱਧਰ ਨੂੰ ਅਸੀਂ ਜਾਣਾ ਚਾਹੁੰਦੇ ਆ ਵੀ ਉਧਰ ਨੂੰ ਜਾ ਰਹੇ ਹੈਗੇ ਜੀ। ਡਾਲਰ ਦੇ ਉੱਤੇ ਡੀ ਡਾਲਰਾਈਜੇਸ਼ਨ ਦਾ ਜਿਹੜਾ ਮੁੱਦਾ ਲੈ ਕੇ ਪੁਤਿਨ ਜਿਹੜਾ ਉਹ ਚੱਲਦਾ ਆ, ਪਰ ਪੁਤਿਨ ਦੀ ਡਾਲਰ ਪ੍ਰੋਬਲਮ ਕਹਿੰਦੇ ਵੀ ਉੱਥੇ ਕਲੀਅਰਲੀ ਜਿਹੜੀ ਡਿਸਪਲੇ ਹੋ ਰਹੀ ਸੀ ਬ੍ਰਿਕਸ ਦੀ ਜਿਹੜੀ ਸਮਿਟ ਦੇ ਵਿੱਚ। ਕਹਿੰਦੇ ਵੀ ਜਿਸ ਦਿਨ ਜਹਾਜ਼ ਤੋਂ ਉਤਰੇ ਇਹਦੇ ਸਾਰੇ ਲੈਂਡ ਹੋਏ ਆ ਉਦੋਂ ਤੋਂ ਹੀ ਜਿਹੜੀ ਡਾਲਰ ਦੀ ਸਮੱਸਿਆ ਦੇ ਲਈ ਸਾਹਮਣੇ ਸੀਗੀ। ਉਹ ਤਾਂ ਆਪਾਂ ਨੂੰ ਪਤਾ ਵੀ ਹੈਵੀਲੀ ਸੈਂਕਸ਼ਨਡ ਆ, ਹੋਰ ਕੁਝ ਜਿਹੜਾ ਉੱਥੇ ਜਿਹੜਾ ਉਹ ਚੱਲਦਾ ਨਹੀਂ ਆ। ਤੇ ਇਹਨੇ ਆਪ ਹੀ ਕਿਹਾ ਸੀਗਾ, ਚਾਹੇ ਉਹ ਮੋਦੀ ਸੀਗੇ ਚਾਹੇ ਉਹ ਸ਼ੀ ਜਿਨਪਿੰਗ ਸੀ ਜਾਂ ਹੋਰ ਜਿਹੜੇ ਆ ਰਹੇ ਸੀ, ਉਹਨਾਂ ਨੂੰ ਕਿਹਾ ਵੀ ਭਾਈ ਯੂਰੋ ਤੇ ਡਾਲਰ ਨਾਲ ਲੈ ਕੇ ਆਇਓ, ਆਪਣਾ ਕੰਮ ਉਸ ਤੋਂ ਬਗੈਰ ਸਰਨਾ ਨਹੀਂ। ਅਜੇ ਇਹ ਚਾਹੁੰਦੇ ਆ ਵੀ ਡਾਲਰ ਨੂੰ ਜਿਹੜਾ ਅਸੀਂ ਬਿਲਕੁਲ ਲਤਾੜ ਦੇਣਾ ਹੈਗਾ ਆ। ਸੋ ਇਸ ਵਾਰ ਵੀ ਉਦਾਂ ਆਖਿਆ ਜਾ ਰਿਹਾ ਸੀਗਾ, ਕਿਹਾ ਜਾ ਰਿਹਾ ਸੀ ਵੀ ਇਹਨਾਂ ਨੇ ਬੈਂਕ ਬਣਾ ਦੇਣਾ, ਇਹਨਾਂ ਨੇ ਕਰੰਸੀ ਜਿਹੜੀ ਉਹ ਨਵੀਂ ਐਲਾਨ ਦੇਣੀ ਆ, ਪਰ ਹਾਲ ਦੀ ਘੜੀ ਅਜੇ ਉਸ ਤੋਂ ਥੋੜੀ ਜੀ ਦੂਰੀ ਹੀ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸੋ ਇਹ ਬ੍ਰਿਕਸ ਸਮਿਟ ਹੋਰ ਕੁਝ ਨਹੀਂ ਆ, ਇਹ ਉਹ ਸਾਰੇ ਮੁਲਕ ਜਿਹੜੇ ਡਾਲਰ ਦੀ ਚੜ੍ਹਾਈ ਤੋਂ ਜਲਦੇ ਨੇ, ਇਹ ਉਸੇ ਦੇ ਉਲਟ ਹੀ ਇੱਕ ਜਿਹੜੇ ਹਿਸਾਬ ਦੇ ਨਾਲ ਸੰਗਠਨ ਤਿਆਰ ਕਰਨ ਦੀ ਇੱਕ ਹਿਸਾਬ ਦੇ ਨਾਲ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ। ਚਾਹੇ ਸ਼ੀ ਜਿਨਪਿੰਗ ਤੇ ਮੋਦੀ ਆਪਸ ਦੇ ਵਿੱਚ ਹੱਥ ਮਿਲਾ ਰਹੇ ਆ, ਪਰ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਇਦਾਂ ਦੀਆਂ ਯਾਰੀਆਂ ਕਿੰਨੀ ਕੁ ਦੇਰ ਤੱਕ ਭੁਗਦੀਆਂ ਆ। ਆਲਰੇਡੀ ਉੱਥੋਂ ਰਿਪੋਰਟਸ ਖਬਰਾਂ ਇਦਾਂ ਦੀਆਂ ਆ ਰਹੀਆਂ ਵੀ ਜਿਹੜੇ ਪਹੁੰਚੇ ਉੱਥੇ ਮੁਲਕ ਸੀ ਉਹਨਾਂ ਨੂੰ ਆਪਸ ਦੇ ਵਿੱਚ ਵੀ ਉਹਨਾਂ ਦੇ ਸਿੰਘ ਜਿਹੜੇ ਉਹ ਫਸੇ ਆ। ਉਧਰ ਬ੍ਰਾਜ਼ੀਲ ਤੇ ਵੈਨੇਜ਼ੁਏਲਾ ਚਾਹੇ ਉਹ ਬ੍ਰਿਕ ਦੇ ਸਾਥੀ ਬਣਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉੱਥੇ ਜਾ ਕੇ ਸਮਿਟ ਦੇ ਵਿੱਚ ਕਹਿੰਦੇ ਇਹਨਾਂ ਦੇ ਸਿੰਘ ਜਿਹੜੇ ਉਹ ਫਸੇ ਆ। ਵੈਨੇਜ਼ੁਏਲਾ ਨੇ ਆਪਣਾ ਜਿਹੜਾ ਗੁੱਸਾ ਕਹਿੰਦੇ ਬ੍ਰਾਜ਼ੀਲ ਦੇ ਉੱਤੇ ਜਿਹੜਾ ਉਹ ਝਾੜਿਆ ਕਿਉਂਕਿ ਉੱਥੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਮੁਲਾਕਾਤ ਨਹੀਂ ਕੀਤੀ ਹੈਗੀ। ਸੋ ਇਹ ਹੁਣ ਸਾਰੇ ਜਾਣੇ ਮਿਲ ਕੇ ਇਹ ਇੱਕ ਵਾਕਿਆ ਹੀ ਕੋਈ ਇਸ ਤਰੀਕੇ ਦਾ ਤਿਆਰ ਕਰ ਸਕਦੇ ਆ, ਸੰਗਠਨ ਤਿਆਰ ਕਰ ਸਕਦੇ ਆ ਵੀ ਜਿਹੜਾ ਚੈਲੰਜ ਕਰ ਸਕਦਾ ਹੈ ਵੈਸਟਰਨ ਨੂੰ, ਵੈਸਟਰਨ ਸਿਵਲਾਈਜੇਸ਼ਨ ਨੂੰ, ਵੈਸਟਰਨ ਜਿਹੜੀ ਇਹ ਪੂਰੀ ਚੱਲ ਰਹੀ ਆ। ਇਹ ਇੱਕ ਵੱਡੀ ਜਿਹੜੀ ਇੱਕ ਸਮੱਸਿਆ ਜਿਹੜੀ ਉਸ ਦੇ ਲਈ ਉਹਨਾਂ ਨੂੰ ਹੋ ਸਕਦੀ ਆ। ਸੋ ਲੈਟਸ ਸੀ ਕੀ ਬਣਦਾ ਆ। ਪਰ ਹਾਂ, ਸਮਿਟ ਇਸਨੇ ਜ਼ਰੂਰ ਕੀਤੀ ਆ, ਡਾਲਰ ਤੇ ਯੂਰੋ ਆਪ ਲਿਆਉਣ ਨੂੰ ਉਸਨੇ ਆਖਿਆ ਕਿਉਂਕਿ ਉਸ ਤੋਂ ਬਗੈਰ ਵੀ ਅਜੇ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜਾ ਯੂਐਸ ਦਾ ਬਾਰਡਰ ਆ ਕੈਨੇਡਾ ਦੇ ਨਾਲ, ਉੱਥੇ ਇੱਕ ਬਹੁਤ ਵੱਡਾ ਹੁਣ ਕ੍ਰਾਈਸਿਸ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ। ਕਹਿੰਦੇ ਵੀ ਅੱਜ ABC ਨਿਊਜ਼ ਨੇ ਇਹ ਸਟੋਰੀ ਰਨ ਕੀਤੀ ਆ, ਯੂਐਸ ਬਾਰਡਰ ਵਿਦ ਕੈਨੇਡਾ ਫੇਸਿਸ ਕ੍ਰਾਈਸਿਸ ਅਮਿਡ ਅਪਟਿਕ ਇਨ ਮਾਈਗ੍ਰੈਂਟ ਇਨਕਾਊਂਟਰਸ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਮਾਈਗ੍ਰੈਂਟ ਹੁਣ ਇੱਧਰ ਵਾਲਾ ਬਾਰਡਰ ਤਾਂ ਛੱਡੋ, ਮੈਕਸੀਕੋ ਵਾਲਾ, ਕੈਨੇਡਾ ਵਾਲੇ ਬਾਰਡਰ ਤੋਂ ਆ ਰਹੇ ਆ। ਕੱਲ ਤੁਸੀਂ ਖਬਰ ਸੁਣੀ ਹੋਣੀ ਆ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਾਫੀ ਜ਼ਿਆਦਾ ਕੱਟ ਜਿਹੜੇ ਆ ਨਵੇਂ ਇਮੀਗ੍ਰੈਂਟਸ ਦੇ ਲਈ ਆਉਣ ਵਾਲੇ ਸਾਲਾਂ ਦੇ ਲਈ ਕੀਤੇ ਹੈਗੇ ਆ। ਹੁਣ ਪ੍ਰੋਬਲਮ ਕੀ ਆ ਵੀ ਕੈਨੇਡਾ ਤੇ ਅਮਰੀਕਾ ਦੀ 5000 ਮੀਲ ਲੰਮਾ ਬਾਰਡਰ ਆ ਕੈਨੇਡਾ ਤੇ ਅਮਰੀਕਾ ਦਾ। ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਆ ਉਹ ਸਾਡੀ ਸਟੇਟ ਕੈਲੀਫੋਰਨੀਆ ਨਾਲੋਂ ਘੱਟ ਹੈਗੀ ਆ। ਏਰੀਆ ਕੈਨੇਡਾ ਦਾ ਅਮਰੀਕਾ ਤੋਂ ਬਹੁਤ ਵੱਡਾ ਹੈਗਾ। ਸੋ ਕਿਸੇ ਨੇ ਲੰਘਣਾ ਆ ਅਮਰੀਕਾ ਦੇ ਲਈ ਬਹੁਤ ਹਾਰਡ ਆ ਕਿਸੇ ਬੰਦੇ ਨੂੰ ਫੜਨਾ। ਤੇ ਕਹਿੰਦੇ ਵੀ 2024 ਦੇ ਵਿੱਚ ਜਿਹੜੇ ਲੋਕ ਫੜੇ ਵੀ ਆ
1,98,000 ਟਾਈਮਸ ਜ਼ਿਆਦਾ ਜਿਹੜੇ ਫੜੇ ਗਏ ਆ 2024 ਚ ਲੋਕ ਜਿਹੜੇ more than 7 times than 2021 1,98,000 ਲੋਕ ਫੜੇ ਗਏ। ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਹੁਣ ਪਿਛਲੇ ਸਾਲਾਂ ਦੇ ਵਿੱਚ ਉੱਥੋਂ ਜੋ ਕੈਨੇਡਾ ਤੋਂ ਕ੍ਰਾਸ ਕਰ ਰਹੇ ਹੈਗੇ ਆ ਉਹ ਫੜ ਹੋ ਰਹੇ ਆ। ਹਾਲਾਂਕਿ ਅਮਰੀਕਾ ਵਾਲੇ ਜਿਹੜੇ ਡਾਟਾ ਪੂਰਾ ਆਪਣਾ ਇਕੱਠਾ ਕਰ ਰਹੇ ਹੈਗੇ ਆ। ਇਨਵੈਸਟੀਗੇਟਰਸ ਨੇ ਇਹ ਕੀਤਾ ਆ ਊਬਰ ਅਕਾਊਂਟਸ ਤੋਂ ਵੀ 600 ਰਾਈਡਸ ਨੇ $80,000 ਚਾਰਜ ਕੀਤਾ ਲੋਕਾਂ ਤੋਂ ਜੋ ਬਾਰਡਰ ਤੋਂ ਚੱਕ ਕੇ ਅਮਰੀਕਾ ਦੇ ਵਿੱਚ ਲੈ ਕੇ ਆਏ ਹੈਗੇ ਆ। ਸੋ ਡਾਟਾ ਇਹਨਾਂ ਦੇ ਕੋਲ ਹੈਗਾ, ਕਿਹੜਾ ਲੰਘ ਰਿਹਾ, ਕਿੱਥੋਂ ਆ ਰਿਹਾ, ਕੌਣ ਲਿਆ ਰਿਹਾ ਹੈਗਾ। ਤੇ ਜਿਸ ਟਾਈਮ ਦੇ ਉੱਤੇ ਪਰ ਸਭ ਤੋਂ ਜ਼ਿਆਦਾ ਜਿਹੜਾ ਇਹਦੇ ਵਿੱਚ ਦੱਸਣ ਵਾਲੀ ਗੱਲ ਇਹ ਆ ਉਹ ਇਹ ਆ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਸਮਗਲਰਸ ਆ ਉਹ ਇੰਡੀਆ 'ਚ ਐਡਵਰਟਾਈਜ਼ਮੈਂਟ ਕਰ ਰਹੇ ਹੈਗੇ ਆ। ABC ਨਿਊਜ਼ ਕਹਿ ਰਹੀ ਆ, ਆਪਾਂ ਕੋਲੋਂ ਨਹੀਂ ਕਹਿ ਰਹੇ ਹੈਗੇ ਭਈ ਅਸੀਂ ਤੁਹਾਡੀ ਜਿਹੜੀ ਇਲੀਗਲ ਐਂਟਰੀ ਆ ਕੈਨੇਡਾ ਦੇ ਰਾਹੀਂ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਕਰਾਵਾਂਗੇ। ਕਹਿੰਦੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਤੇ ਇਹ ਸਾਰਾ ਕੁਝ ਮਾਰਕੀਟ ਹੋ ਰਿਹਾ ਹੈਗਾ ਤੇ 800 ਦੇ ਕਰੀਬ ਜਿਹੜੇ ਇੰਡੀਵਿਜੂਅਲਸ ਆ ਉਹਨਾਂ ਨੇ 5 ਲੱਖ ਤੋਂ ਵੱਧ ਜਿਹੜੀ ਸਮਗਲਿੰਗ ਫੀਸ ਦਿੱਤੀ ਆ ਇਹ ਕੈਨੇਡਾ ਤੋਂ ਅਮਰੀਕਾ ਨੂੰ ਕ੍ਰਾਸ ਕਰਨ ਦੇ ਲਈ। ਚੀਫ ਪੈਟਰੋਲ ਏਜੰਟ ਰੋਜ਼ੈਰੀਓ ਵਾਸਕੁਅਸ ਜੋ ਹੈਗੇ ਆ ਇਹ ਬਲੇਨ ਵਾਲਾ ਜਿਹੜਾ ਬਾਰਡਰ ਆ ਇੱਧਰ ਆਪਣੇ ਵੈਨਕੂਵਰ ਵਾਲੀ ਸਾਈਡ ਉਹ ਉਧਰੋਂ ਉਹ ਇਹ ਦੱਸਦੇ ਆ ਵੀ ਉੱਥੇ ਤਾਂ ਹੁਣ ਇੰਨਾ ਵੱਡੇ ਖੇਤ ਆ ਹਨਾ, ਗ੍ਰੀਨ ਫੀਲਡਸ ਹੈਗੇ ਆ, ਸਮਗਲਰਸ ਲਈ ਉੱਥੋਂ ਲੋਕਾਂ ਨੂੰ ਲੰਘਾਉਣਾ ਬੜਾ ਸੌਖਾ ਹੈਗਾ ਆ। ਆਪਾਂ ਨੂੰ ਪਤਾ ਵੀ ਕਿੱਦਾਂ ਦੀਆਂ ਸਟੋਰੀਆਂ ਆਉਂਦੀਆਂ, ਕਈ ਲੋਕ ਤਾਂ ਸਾਈਕਲ ਤੇ ਚੜ੍ਹ ਕੇ ਉੱਥੋਂ ਜਿਹੜੇ ਕੈਨੇਡਾ ਦੇ ਬਾਰਡਰ ਤੋਂ ਅਮਰੀਕਾ ਦੇ ਵਿੱਚ ਆ ਗਿਆ ਵੀ ਮੈਂ ਖੇਤਾਂ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਹੈਗਾ। ਸੋ ਇਸ ਟਾਈਮ ਅਮਰੀਕਾ ਦੇ ਲਈ ਸਭ ਤੋਂ ਵੱਡੀ ਪ੍ਰੋਬਲਮ ਮੈਕਸੀਕੋ ਵਾਲਾ ਬਾਰਡਰ ਨਹੀਂ, ਕੈਨੇਡਾ ਵਾਲਾ ਜਿਹੜਾ ਬਾਰਡਰ ਆ ਉਹ ਬਣਿਆ ਹੋਇਆ ਹੈ। ਉਤੋਂ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਜਿਨ੍ਹਾਂ ਨੂੰ ਇੱਕ ਟਾਈਮ ਦੇ ਉੱਤੇ ਇਮੀਗ੍ਰੇਸ਼ਨ ਦਾ ਚੈਂਪੀਅਨ ਵੀ ਆਖਿਆ ਜਾਂਦਾ ਸੀ, ਹੌਲੀ ਹੌਲੀ ਇਮੀਗ੍ਰੇਸ਼ਨ ਦੇ ਉੱਤੇ ਨਕੇਲ ਜਿਹੜੀ ਆ ਉਹ ਕੱਸ ਰਹੇ ਆ। ਉਹਨਾਂ ਦੇ ਅੰਦਰੂਨੀ ਤੌਰ ਦੇ ਉੱਤੇ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਵਿਰੋਧੀ ਧਿਰ ਵੱਲੋਂ ਵੀ ਉੱਥੇ ਦੇ ਆਮ ਲੋਕਾਂ ਵੱਲੋਂ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਕਰਨ ਦੀ ਜਿਹੜੀ ਮੰਗ ਆ ਉਹ ਬਾਰ-ਬਾਰ ਉੱਠ ਰਹੀ ਸੀਗੀ। ਲਿਬਰਲ ਜਿਹੜੀ ਸਰਕਾਰ ਆ ਟਰੂਡੋ ਦੀ ਉਹਨਾਂ ਦੇ ਕ੍ਰਿਟਿਸਾਈਜ਼ ਕੀਤਾ ਗਿਆ ਸੀ ਉਸ ਪਲਾਨ ਨੂੰ, ਜਦੋਂ ਉਹਨਾਂ ਨੇ ਕਿਹਾ ਸੀ ਵੀ ਜਿਹੜੇ 5 ਲੱਖ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਆ ਉਹਨਾਂ ਨੂੰ ਹਰ ਸਾਲ ਮੁਲਕ ਦੇ ਵਿੱਚ ਜਗ੍ਹਾ ਦਿੱਤੀ ਜਾਊਗੀ ਅਗਲੇ 2 ਸਾਲ ਦੇ ਲਈ। ਤੇ ਇਸ ਦੇ ਨਾਲ ਜਿਹੜਾ ਉਹਨਾਂ ਨੇ ਵੀਰਵਾਰ ਨੂੰ ਹੁਣ ਐਲਾਨ ਕੀਤਾ ਆ ਵੀ ਇਹ ਆંકੜੇ ਨੂੰ 5 ਲੱਖ ਦੀ ਥਾਂ ਦੇ ਉੱਤੇ ਘਟਾ ਕੇ 3,95,000 ਦੇ ਉੱਤੇ ਲਿਆਂਦਾ ਜਾਊਗਾ। 395,000 ਜਿਹੜੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਇਸ ਸਾਲ ਦੇ ਵਿੱਚ, ਅਗਲੇ ਸਾਲ ਦੇ ਵਿੱਚ ਇਹ ਆંકੜਾ ਹੋਰ ਘਟਾ ਕੇ 3,80,000 ਦੇ ਉੱਤੇ 2026 ਚ ਤੇ 2027 ਦੇ ਵਿੱਚ 3,65,000 ਦੇ ਉੱਤੇ 365,000 ਦੇ ਉੱਤੇ ਜਿਹੜਾ ਉਹ ਲਿਆ ਦਿੱਤਾ ਜਿਹੜਾ ਹੋ ਜਾਊਗਾ। ਸੋ ਉਦਾਂ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਅਸੈਂਸ਼ੀਅਲ ਹੈਗੀ ਆ, ਕੈਨੇਡਾ ਦੇ ਭਵਿੱਖ ਦੇ ਲਈ ਬਹੁਤ ਜ਼ਰੂਰੀ ਆ, ਪਰ ਅਸੀਂ ਇਸ ਨੂੰ ਕੰਟਰੋਲਡ ਤਰੀਕੇ ਦੇ ਨਾਲ ਜਿਹੜਾ ਉਹ ਕਰਾਂਗੇ ਤਾਂ ਜੋ ਸਾਰਿਆਂ ਦੇ ਲਈ ਸਸਟੇਨੇਬਲ ਜਿਹੜੀ ਹੋਵੇ, ਰਹਿਣ ਦੇ ਲਈ ਜਿਹੜੀ ਹੋਵੇ। ਇਹ 3 ਵਾਰ ਆਲਰੇਡੀ ਪ੍ਰਾਈਮ ਮਿਨਿਸਟਰ ਬਣ ਚੁੱਕੇ ਆ ਤੇ ਉਹਨਾਂ ਦੇ ਆਪਣੀ ਪਾਰਟੀ ਦੇ ਵਿੱਚ ਅੰਦਰੂਨੀ ਬਾਗੀ ਸੁਰਾਂ ਜਿਹੜੀਆਂ ਉਹ ਇਹ ਚੱਲ ਰਹੀਆਂ ਵੀ ਇਹਨਾਂ ਨੂੰ ਚੌਥੀ ਟਰਮ ਦੇ ਲਈ ਨਹੀਂ ਜਿਹੜਾ ਉਹ ਅੱਗੇ ਆਉਣਾ ਜਿਹੜਾ ਉਹ ਚਾਹੀਦਾ। ਸੋ ਇਮੀਗ੍ਰੇਸ਼ਨ ਪਾਲਿਸੀਜ਼ ਦੇ ਕ੍ਰਿਟਿਸਿਜ਼ਮ ਦੇ ਚੱਲਦਿਆਂ ਜਿਹੜੇ ਟਰੂਡੋ ਆ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਹੁਣ ਹੌਲੀ ਹੌਲੀ ਨਕੇਲ ਜਿਹੜੀ ਉਹ ਕੱਸ ਰਹੇ ਆ। ਤੇ ਜਿਹੜਾ ਇਹ ਹੁਣ ਬਾਰਡਰ ਪਾਰ ਕਰਨ ਦਾ ਵੀ ਸਿਲਸਿਲਾ ਚੱਲਿਆ ਉਹਦੇ ਵਿੱਚ ਕੈਨੇਡਾ ਦੀ ਆਪਣੀ ਆਰਥਿਕਤਾ ਨੂੰ ਲੈ ਕੇ ਵੀ ਜਿਹੜਾ ਮਾਹੌਲ ਆ ਉਸੇ ਤਰੀਕੇ ਦੇ ਨਾਲ ਬਣਿਆ ਪਿਆ ਆ। ਕੰਮਕਾਰ ਘਟਣ ਕਰਕੇ ਲੋਕ ਅਮਰੀਕਾ ਵੱਲ ਨੂੰ ਆਉਣਾ ਜਿਹੜਾ ਹੁਣ ਜ਼ਿਆਦਾ ਪਸੰਦ ਜਿਹੜਾ ਉਹ ਕਰ ਰਹੇ ਨੇ। ਤੇ ਨਾਲ ਦੇ ਨਾਲ ਆਪਾਂ ਇਹ ਵੀ ਦੇਖਿਆ ਸੀ ਉੱਦਾਂ ਤਾਂ ਕੈਨੇਡਾ ਦੇ ਬੈਂਕ ਆਫ ਕੈਨੇਡਾ ਨੇ ਬੀਤੇ ਦਿਨਾਂ ਦੇ ਵਿੱਚ 50 ਬੇਸਿਸ ਪੁਆਇੰਟ ਜਿਹੜੇ ਇੰਟਰਸਟ ਰੇਟ ਆ ਉਹਨਾਂ ਨੂੰ ਕੱਟ ਕੀਤਾ ਸੀਗਾ। ਸੋ ਹੋਪਫੁਲੀ ਉਧਰ ਵੀ ਇਕਨੋਮੀ ਜਿਹੜੀ ਉਹ ਰਿਵਾਈਵ ਹੋਣੀ ਸ਼ੁਰੂ ਹੋਵੇ। ਇੱਕ ਆਪਾਂ ਹੁਣ ਜੀ ਹਾਂ ਬਿਲਕੁਲ ਇਹਦੇ ਵਿੱਚ ਥੋੜਾ ਜਿਹਾ ਹੋਰ ਐਡ ਕਰਦਾ ਜਾਵਾਂ। ਕਸਟਮ ਬਾਰਡਰ ਪੈਟਰੋਲ ਦੇ ਜਿਹੜੇ ਬਲੇਨ ਏਰੀਆ ਦਾ ਜਿਹੜਾ ਪੋਰਟ ਹੈਗਾ ਉਹਦੇ ਡਾਇਰੈਕਟਰ ਪੰਜਾਬੀ ਆ ਹਰਮੀਤ ਗਿੱਲ, ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਲੋਕ ਜਿਹੜੇ ਟੈਰਰ ਲਿਸਟ ਤੇ ਹੈਗੇ ਆ ਦੂਜੇ ਮੁਲਕਾਂ ਦੇ ਵਿੱਚ ਉਹ ਵੀ ਅਸੀਂ ਅਰੈਸਟ ਕਰ ਰਹੇ ਆ। 564 ਲੋਕ ਕਹਿੰਦੇ ਜਿਹੜੇ ਟੈਰਰ ਲਿਸਟ ਤੇ ਸੀਗੇ ਉਹ 2023 ਦੇ ਵਿੱਚ ਅਰੈਸਟ ਕੀਤੇ ਗਏ। 2021 ਚ 157 ਸੀ ਤੇ 2024 ਚ ਨੰਬਰ ਵੱਧ ਕੇ 410 ਹੋ ਗਿਆ। ਉਹ ਕਹਿੰਦੇ ਆ ਵੀ ਈਵਨ ਦੋ ਇਲੈਕਸ਼ਨ ਹੁਣ ਹੈਗੀਆਂ ਆ ਅਮਰੀਕਾ ਦੇ ਵਿੱਚ ਤੇ ਚਾਹੇ ਨੋ ਮੈਟਰ ਚਾਹੇ ਟਰੰਪ ਹੁਣੀ ਜਿੱਤਦੇ ਆ ਜਾਂ ਹੈਰਿਸ ਹੁਣੀ ਜਿੱਤਦੇ ਹੈਗੇ ਆ
ਤੇ ਸਾਡਾ ਜਿਹੜਾ ਮੇਨ ਮਕਸਦ ਆ ਉਹ ਇਹੀ ਆ ਵੀ ਆਪਣੇ ਮੁਲਕ ਦੇ ਵਿੱਚ ਜਿਹੜੇ ਉਦਾਂ ਦੇ ਲੋਕ ਆ ਉਹਨਾਂ ਨੂੰ ਨਾ ਇੰਟਰ ਹੋਣ ਦਿੱਤਾ ਜਾਵੇ। ਕਹਿੰਦੇ ਵੀ ਟੈਕਨੋਲੋਜੀ ਅਸੀਂ ਬਹੁਤ ਤੇਜ਼ੀ ਦੇ ਨਾਲ ਯੂਜ਼ ਕਰ ਰਹੇ ਹੈਗੇ ਆ, ਇਨਫਰਾਸਟ੍ਰਕਚਰਸ ਕੈਮਰੇ ਲਾਏ ਹੋਏ ਹੈਗੇ ਆ ਜਿਹਦੇ ਰਾਹੀਂ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਜੀ ਲਵਾਂਗੇ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਅਹਿਮ 2 ਸਟੋਰੀਜ਼ ਆ ਗਲੋਬ ਐਂਡ ਮੇਲ ਦੀ ਤੇ ਨਾਲ ਨਿਊਯਾਰਕ ਟਾਈਮਸ ਦੀ, ਉਹ ਤੁਹਾਡੇ ਨਾਲ ਸਾਂਝ ਪਾਉਂਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਾਰਾ ਕੁਝ ਚੱਲ ਰਿਹਾ ਹੈ।
ब्रेक तो बाद एक बार फिर आप सबका स्वागत है। सो तो प्रोग्राम चल रहा है जी अपना इस मौके अपडेट अमेरिका। हरजोत सिंह जी ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤੇ, ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਅੱਜ ਦੋ ਮੇਨ ਆਰਟੀਕਲ, ਇੱਕ ਗਲੋਬ ਐਂਡ ਮੇਲ ਕੈਨੇਡਾ ਦਾ ਨਿਊਜ਼ਪੇਪਰ ਤੇ ਇੱਕ ਨਿਊਯਾਰਕ ਟਾਈਮ ਚ ਆਏ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਨੇ ਆ। ਇਹਦੇ ਵਿੱਚ 4 ਪ੍ਰਪੋਜ਼ਲ ਕੈਨੇਡਾ ਦੀ ਸਰਕਾਰ ਨੇ ਅਜੀਤ ਡੋਵਲ ਨੂੰ ਸਿੰਗਾਪੁਰ ਦੇ ਵਿੱਚ ਦਿੱਤੇ ਸੀ, ਪਰ ਉਹ ਕਿਸੇ ਦੇ ਵੀ ਮੰਨੇ ਨਹੀਂ। ਤੇ ਇੰਡੀਆ ਦੇ ਵਿੱਚ ਜਿਹੜਾ ਇੱਥੇ ਦਾ ਅੰਬੈਸਡਰ ਕੱਢਿਆ ਗਿਆ ਆ ਸੰਜੇ ਵਰਮਾ, ਉਹਨੂੰ ਬਾਕੀ ਤਾਂ ਜਿਹੜੇ ਚਲੋ ਬਲੇਮ ਲਾਣੇ ਹੀ ਲਾਣੇ ਆ ਵੀ ਦੇਖੋ ਜੀ ਇਹ ਗੁਰਦੁਆਰਿਆਂ ਚ ਆਹ ਕੁਛ ਕਰਦੇ ਆ। ਹੁਣ ਇੱਥੋਂ ਤੱਕ ਇਹ ਕਹਿ ਦਿੱਤਾ ਵੀ ਜਿਹੜੇ ਖਾਲਿਸਤਾਨ ਦਾ ਜਾਂ ਜਿਹੜੇ ਭਾਰਤ ਸਰਕਾਰ ਨਾਲ ਐਗਰੀ ਨਹੀਂ ਕਰਦੇ, ਉਹ ਲੋਕਾਂ ਦੀਆਂ ਕੁੜੀਆਂ ਨੂੰ ਵੀ ਤੰਗ ਕਰਦੇ ਹੈਗੇ ਆ। ਸੋ ਇਹ ਉੱਥੇ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸੰਜੇ ਵਰਮਾ ਨੇ ਇਹ ਕਿਹਾ। ਹੁਣ ਉੱਥੇ ਜਾ ਕੇ ਦੇਖੋ ਹਰਜੋਤ ਸਿੰਘ ਜੀ ਬੜਕਾ ਮਾਰਨ ਡਿਆ ਆ ਵੀ ਭਾਈ ਜੇ ਤੂੰ ਐਡਾ ਸੱਚਾ ਸੀਗਾ ਕਿਉਂ ਨਾ ਆਪਣੀ ਇਮਿਊਨਿਟੀ ਤੂੰ ਸਾਈਡ ਤੇ ਕਰਦਾ, ਤੇ ਜਿਹੜੇ ਤੇਰੇ ਦੋਸ਼ ਲੱਗਦੇ ਦੋਸ਼ਾਂ ਦਾ ਸਾਹਮਣਾ ਕਰਦਾ, ਤੇ ਐਡਾ ਦੁੱਧ ਧੋਤਾ ਸੀ ਤਾਂ ਨਿਕਲ ਆਉਣਾ ਸੀ ਤੂੰ ਬਾਹਰ ਜੇ ਤੂੰ ਸੱਚ ਹੀ ਬੋਲਦਾ ਸੀਗਾ। ਪਰ ਆਪਾਂ ਨੂੰ ਪਤਾ ਆ ਵੀ ਉਹ ਉੱਥੇ ਮੋਦੀ ਦੀ ਛਾਂ ਹੇਠ ਜਾ ਕੇ ਉੱਥੇ ਹੁਣ ਇਹ ਸਾਰਾ ਕੁਝ ਕਰ ਰਿਹਾ ਹੈ, ਉੱਥੇ ਬਕ ਰਿਹਾ ਆ। ਗਲੋਬ ਐਂਡ ਮੇਲ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਪੇਸ਼ ਕਰ ਦਿੱਤੀਆਂ, ਉਹਨਾਂ ਨੇ ਅੱਜ ਇੱਕ ਆਪਣਾ ਐਡੀਟੋਰੀਅਲ ਓਪੀਨੀਅਨ ਆਰਟੀਕਲ ਵੀ ਜਿਹੜਾ ਉਹ ਛਾਪਿਆ। ਉਹਨਾਂ ਨੇ ਇਹ ਕਿਹਾ ਵੀ ਇੰਡੀਆ ਜਿਹਨੂੰ ਮਿੱਤਰ ਮੰਨਦਾ ਸੀ ਕੈਨੇਡਾ, ਉਹ ਮਿੱਤਰ ਨਹੀਂ ਹੈਗਾ, ਉਹ ਧੋਖੇਬਾਜ਼ ਜਿਹੜਾ ਆ ਉਹ ਨਿਕਲਿਆ ਆ। ਮੈਲੀਨ ਜੋਲੀ ਇੱਕ ਵਾਰੀ ਫਿਰ ਸਦਨ ਦੇ ਵਿੱਚ ਖੜ ਕੇ ਕਹਿੰਦੀ ਵੀ 3 ਪ੍ਰਾਇੋਰਟੀਜ਼ ਆ ਇਸ ਦੇ ਵਿੱਚ, ਸੱਚ ਨੂੰ ਬਾਹਰ ਲਿਆਉਣਾ, ਕੈਨੇਡੀਅਨਸ ਨੂੰ ਜਿਹੜਾ ਉਹ ਸੁਰੱਖਿਅਤ ਜਿਹੜਾ ਉਹ ਰੱਖਣਾ, ਸੇਫ ਜਿਹੜਾ ਉਹ ਰੱਖਣਾ, ਤੇ ਤੀਜਾ ਜਿਹੜਾ ਆ ਜਿਹੜੀ ਕੈਨੇਡਾ ਦੀ ਪ੍ਰਭੂ ਸੱਤਾ ਆ ਉਸ ਨੂੰ ਜਿਹੜਾ ਉਹ ਬਚਾਉਣਾ। ਸੋ ਇਹ ਕਲੀਅਰ ਆ ਵੀ ਕੈਨੇਡਾ ਦੇ ਵਿੱਚ ਇਸ ਟਾਈਮ ਸਭ ਤੋਂ ਅਹਿਮ ਮੁੱਦਾ ਜਿਹੜਾ ਇਹ ਬਣ ਚੁੱਕਾ ਹੈ, ਜਿੱਥੇ ਕੈਨੇਡੀਅਨ ਸੋਵਰਨਿਟੀ, ਕੈਨੇਡੀਅਨ ਨੈਸ਼ਨਲਸ ਦੀ ਜਿਹੜੀ ਸੇਫਟੀ ਆ ਉਹ ਪਹਿਲ ਦੇ ਉੱਤੇ ਆ ਰਹੀ ਹੈ ਜੀ। ਸੋ ਬਿਲਕੁਲ ਅਟਾਵਾ ਵਾਲੇ ਕਹਿੰਦੇ ਵੀ ਅਸੀਂ 4 ਆਪਸ਼ਨਸ ਜਾਨੀ ਕਿ ਕੈਨੇਡਾ ਦੀ ਸਰਕਾਰ ਕਹਿੰਦੇ ਵੀ ਅਸੀਂ ਦਿੱਤੀਆਂ ਸੀਗੀਆਂ ਵੀ ਪਿਛਲੇ 18 ਮਹੀਨਿਆਂ ਦੇ ਵਿੱਚ ਜਿਹੜੇ ਸਿੱਖ ਆ ਜਾਂ ਜਿਹੜੇ ਪੰਜਾਬੀ ਆ ਉਹਨਾਂ ਦੇ ਅਗੇਂਸਟ ਵਾਇਲੈਂਸ ਹੋਈ ਆ, ਉਹਦਾ ਸਿੱਧਾ ਸੰਬੰਧ ਭਾਰਤ ਸਰਕਾਰ ਦੇ ਡਿਪਲੋਮੇਟਸ ਤੇ ਉੱਥੇ ਦੇ ਅੰਬੈਸਡਰ ਦੇ ਨਾਲ ਹੈਗਾ। ਜੇ 4 ਆਪਸ਼ਨਸ ਮੰਨ ਲੈਂਦੇ ਆ ਤੇ ਅਸੀਂ ਜਿਹੜੇ ਫਰੈਂਡਲੀ ਮੁਲਕ ਰਹਿ ਸਕਦੇ ਹੈਗੇ ਆ। ਅਜੀਤ ਡੋਵਲ ਨੇ ਉਹ ਸਾਰਿਆਂ ਤੋਂ ਨਾ ਕਰ ਦਿੱਤੀ, ਬਲਕਿ ਇੱਥੇ ਕਿਹਾ ਵੀ ਇਹ ਮੈਂਸ਼ਨ ਹੀ ਨਾ ਕਰਿਓ ਸਾਡੀ ਮੀਟਿੰਗ ਹੋਈ ਆ। ਸੋ ਅੱਜ ਦਾ ਜਿਹੜਾ ਮੇਨ ਆਰਟੀਕਲ ਆ ਗਲੋਬ ਐਂਡ ਮੇਲ ਦਾ, ਉਹਦਾ ਹੈਡਿੰਗ ਉਹਨਾਂ ਨੇ ਰੋਬਰਟ ਫੀਫਿਕ ਨਾਮ ਦੇ ਜੋ ਉੱਥੇ ਦੇ ਬਿਊਰੋ ਚੀਫ ਆ ਉਹਨਾਂ ਨੇ ਪਬਲਿਸ਼ ਕੀਤਾ। ਅਟਾਵਾ ਆਫਰਡ India options to address allegations of violent activities in Canada before expelling its diplomats. ਸੋ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਤੁਹਾਨੂੰ ਪਿਛਲੇ ਸਮੇਂ 'ਚ ਦੱਸਦੇ ਰਹੇ ਹਾਂ, ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ। ਜਦੋਂ ਹੁਣ ਕੈਨੇਡਾ 'ਚ ਥੈਂਕਸਗਿਵਿੰਗ ਪਹਿਲਾਂ ਹੋ ਜਾਂਦੀ ਆ, ਸੇਮ ਡੇ ਤੇ ਉਹਨਾਂ ਨੇ 6 ਇੰਡੀਅਨ ਡਿਪਲੋਮੈਟਸ ਨੂੰ ਕੱਢਿਆ। ਉਹ ਤੋਂ ਪਹਿਲਾਂ ਕੀ ਕੁਝ ਵਾਪਰਿਆ, ਏਦਾਂ ਨਹੀਂ ਵੀ ਉਹੀ ਜਿਹੜਾ ਜਸਟਿਨ ਟਰੂਡੋ ਨੇ ਬੋਲ ਦਿੱਤਾ ਵੀ ਹਾਂ ਜੀ ਨਿਕਲ ਜਾਓ ਇੱਥੋਂ ਪਈ ਜੀ ਇਹਦੇ ਵਿੱਚ ਇਨਵੋਲਵ ਹੈਗੇ ਆ। ਮਿਸਟਰ ਡੋਰੀਅਨ ਤੇ ਮਿਸਟਰ ਮੋਰਿਸਨ ਜਿਹੜੇ ਦੋਨੋਂ ਹੀ RCMP ਦੇ ਨਾਲ ਉੱਥੇ ਜਿਹੜੇ ਲੋਕਲ ਜਿਹੜੇ ਆਫੀਸ਼ੀਅਲਸ ਹੈਗੇ ਆ, ਐਡਵਾਈਜ਼ਰ ਆ ਜਿਹੜੇ ਨੈਥਲੀ ਡਰੋਨ, ਇਹ ਹੈਗੇ ਆ ਨੈਸ਼ਨਲ ਸਿਕਿਉਰਿਟੀ ਇੰਟੈਲੀਜੈਂਸ ਦੇ, ਤੇ ਡੇਵਿਡ ਮੋਰਿਸਨ ਡਿਪਟੀ ਮਿਨਿਸਟਰ ਆਫ ਫੋਰਨ ਅਫੇਅਰ ਆ। ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਬਰੀਫ ਕੀਤਾ। ਆਪਣੀ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੀ ਨਾ, ਉਹ ਤੋਂ ਪਹਿਲਾਂ ਜਿਹੜਾ ਵਾਸ਼ਿੰਗਟਨ ਪੋਸਟ ਅਮਰੀਕਾ ਦਾ ਨਿਊਜ਼ਪੇਪਰ ਆ ਉਹਨਾਂ ਨੂੰ ਬਰੀਫ ਕੀਤਾ ਸੀ ਅਕਤੂਬਰ 14 ਨੂੰ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਸ ਤੋਂ ਪਹਿਲਾਂ, ਵੀ ਕਿਸ ਤਰ੍ਹਾਂ ਜਿਹੜੇ ਕੈਨੇਡਾ ਦੇ ਵਿੱਚ ਹੋਮੋਸਾਈਡ ਹੋ ਰਹੇ ਆ, ਐਕਸਟੋਰਸ਼ਨਸ ਹੋ ਰਹੀਆਂ, ਵਾਇਲੈਂਸ ਵਾਲੇ ਐਕਟ ਹੋ ਰਹੇ ਆ, ਉਹ ਸਿੱਧੇ ਕੌਂਸੂਲੇਟ ਇਨਵੋਲਵ ਆ। ਉਹਦੇ 'ਚ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਸੀਸਸ ਆ ਉੱਥੇ ਦੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ, ਉਹਨਾਂ ਨੇ ਪੂਰੇ ਐਵੀਡੈਂਸ ਇਕੱਠੇ ਕੀਤੇ। They intercepted communication with Indian diplomats, criminal proxies and top officials in Indian government. ਦੇਖ ਲਓ। ਸੋ ਭਾਰਤ ਸਰਕਾਰ ਦੇ ਜਿਹੜੇ ਟੌਪ ਦੇ ਆਫੀਸ਼ੀਅਲਸ ਜਿਨ੍ਹਾਂ 'ਚ ਅਮਰ ਸ਼ਾਹ ਵਰਗੇ ਦਾ ਨਾਂ ਦਾ, ਤੇ ਡਿਪਲੋਮੈਟਸ ਦਾ, ਤੇ ਜਿਹੜੇ ਗੈਂਗ ਆ ਵਿਸ਼ਨੋਈ ਗਰੁੱਪ ਵਰਗੇ, ਉਹਨਾਂ ਦੀਆਂ ਜਿਹੜੀਆਂ ਕਾਲ ਸੀਆਂ ਉਹ ਕੈਨੇਡਾ ਦੀ ਸਰਕਾਰ ਨੇ ਇੰਟਰਸੈਪਟ ਕੀਤੀਆਂ। ਸੋ ਬਹੁਤ ਸਾਰੇ ਜਿਹੜੇ ਪੰਜਾਬੀ ਮੀਡੀਆ ਵਾਲੇ ਵੀ ਕੈਨੇਡਾ 'ਚ ਕਹਿੰਦੇ ਸੀ ਜੀ ਪ੍ਰੂਫ ਦਿਓ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਜਦੋਂ ਪ੍ਰੂਫ ਦਿੱਤੇ ਉਹ ਚੋਪੀ ਕਰ ਗਏ ਉਹ ਤਾਂ ਜੀ। ਸੋ 2 ਜਿਹੜੇ ਸੀਨੀਅਰ ਪਬਲਿਕ ਸਰਵੈਂਟ ਸੀਗੇ RCMP ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਹੈਰਾਨ ਹੋ ਗਏ ਵੀ ਕਿਸ ਤਰ੍ਹਾਂ ਵੀ ਇੰਡੀਆ ਦਾ ਅੰਬੈਸਡਰ ਜਿਹੜਾ ਸੰਜੇ ਕੁਮਾਰ ਵਰਮਾ ਵਰਗਾ ਉਹ ਗੈਂਗਸਟਰ ਨੂੰ ਯੂਜ਼ ਕਰ ਰਿਹਾ।
ਪੰਜਾਬੀ ਜਿਹੜੇ ਵੱਸਦੇ ਕੈਨੇਡਾ 'ਚ ਉਹਨਾਂ ਨੂੰ ਇੰਟੀਮੀਡੇਟ ਕਰਨ ਦੇ ਲਈ, ਉਹਨਾਂ ਤੋਂ ਮਨੀ ਐਕਸਟੋਰਟ ਕਰਨ ਦੇ ਲਈ, ਉੱਥੇ ਲੋਕਾਂ ਨੂੰ ਮਾਰਨ ਦੇ ਲਈ 13 ਲੋਕਾਂ ਨੂੰ ਟਾਰਗੇਟ ਕੀਤਾ ਗਿਆ ਭਾਰਤ ਸਰਕਾਰ ਵੱਲੋਂ। 20 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਦੇ ਜਿਹੜੇ ਬਿਜ਼ਨੈਸਸ ਆ ਉੱਥੋਂ ਉਹਨਾਂ ਤੋਂ ਫਰੌਤੀਆਂ ਮੰਗੀਆਂ ਗਈਆਂ। ਇਹ ਸਾਰਾ ਕੁਝ ਉਹਨਾਂ ਨੇ ਬਰੀਫ ਕੀਤਾ ਤੇ ਸੋ 12 ਅਕਤੂਬਰ ਨੂੰ ਇਹ ਮੀਟਿੰਗ ਸੈਟਅਪ ਕੀਤੀ ਗਈ ਸੀ ਸਿੰਗਾਪੁਰ ਦੇ ਵਿੱਚ। ਕੈਨੇਡਾ ਤੋਂ ਮਿਸ ਡਰੋਇਨ ਜਿਹੜੀ ਤੇ ਮਿਸਟਰ ਮੌਰਿਸਨ ਤੇ ਇੱਕ ਜਿਹੜੇ ਡਿਪਟੀ ਆ RCMP ਦੇ ਕਮਿਸ਼ਨਰ ਮਾਰਕ ਫਲਿਨ, ਇਹਨਾਂ ਨੇ ਦੇ ਪ੍ਰੈਜ਼ੈਂਟਡ ਐਵੀਡੈਂਸ। ਤੁਸੀਂ ਅੱਜ ਤੱਕ ਜਿੰਨੇ ਵੀ ਭਾਰਤ ਦਾ ਜਿਹੜਾ ਫੋਰਨ ਮਿਨਿਸਟਰ ਹੈਗਾ ਆ ਜੈ ਸ਼ੰਕਰ ਤੇ ਹੋਰ ਸਾਰੇ ਸੁਣੋ, ਸਾਡੇ ਕੋਲ ਐਵੀਡੈਂਸ ਨਹੀਂ ਜੀ, ਹਮੇ ਐਵੀਡੈਂਸ ਨਹੀਂ ਦਿਆ, ਕੁਛ ਨਹੀਂ ਕੀਤਾ। ਸੋ ਉਹ ਇਹ ਕਹਿੰਦੇ ਆ ਵੀ ਅਸੀਂ 3 ਜਿਹੜੇ ਟੌਪ ਦੇ ਬੰਦੇ ਗਏ ਤੇ ਸਾਰੇ ਐਵੀਡੈਂਸ ਮੋਦੀ ਹੁਣਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨੂੰ ਦਿੱਤੇ ਵੀ ਆਹ ਸਾਡੇ ਕੋਲ ਪ੍ਰੂਫ ਹੈਗੇ ਆ, ਤੁਹਾਡੇ ਕੋਲ ਆਹ ਪ੍ਰਪੋਜ਼ਲ ਆ ਤੇ ਜੇ ਤੁਸੀਂ ਸਾਡੇ ਨਾਲ ਐਗਰੀ ਕਰਦੇ ਆ ਤੇ ਫਿਰ ਸਾਡੇ ਰਿਲੇਸ਼ਨ ਮੁਲਕ ਦੇ ਵਧੀਆ ਰਹਿ ਸਕਦੇ ਆ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਵੀ ਇੰਡੀਆ ਕੁਡ ਵੇਵ ਡਿਪਲੋਮੈਟਿਕ ਇਮਿਊਨਿਟੀ ਟੂ RCMP, ਕੁਡ ਕੁਐਸਚਨ ਦਾ 6 ਡਿਪਲੋਮੈਟਸ। ਵੀ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ ਤੁਸੀਂ ਜਿਹੜੀ ਉੱਥੇ ਦੀ ਸਰਕਾਰ ਹੁੰਦੀ ਆ ਲੋਕਲ, ਉਹਨਾਂ ਨੂੰ ਕੁਐਸਚਨ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਕੋਲ ਡਿਪਲੋਮੈਟਿਕ ਇਮਿਊਨਿਟੀ ਆ। ਉਹ ਉਸ ਨੂੰ ਵੇਵ ਕੀਤਾ ਜਾਵੇ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਹੋਵੇ ਤੇ ਜਾਂ ਫਿਰ ਕੈਨੇਡਾ ਵਾਲੇ ਉਹਨਾਂ 6 ਨੂੰ ਬਾਹਰ ਕੱਢਣਗੇ। ਤੇ ਜਿਹੜੇ ਇੰਡੀਆ ਵਾਲੇ ਆ ਇਹਨਾਂ ਨੂੰ ਹੁਣ ਕਿਹੜਾ ਰੂਟ ਤੁਸੀਂ ਲੈਣਾ ਹੈਗਾ ਆ ਉਹਦੇ ਵੱਲ ਤੁਹਾਨੂੰ ਦੇਖਣਾ ਪਊਗਾ। ਪਰ ਉਹ ਕਿਸੇ ਵੀ ਗੱਲ ਦੇ ਉੱਤੇ ਜਿਹੜੇ ਆ ਉਹ ਮੰਨੇ ਨਹੀਂ ਹੈਗੇ। ਉਹ ਕਹਿੰਦੇ ਵੀ ਨਹੀਂ, ਅਸੀਂ ਜਿਹੜਾ ਅਜੀਤ ਡੋਵਲ ਦੀ ਜਿਹੜੀ ਆਪਾਂ ਸਟੇਟਮੈਂਟਸ ਦੇਖੀਆਂ ਹੀ ਆ, ਐਂਡ ਦੇ ਵਿੱਚ ਆ ਕੇ ਕਹਿੰਦਾ ਵੀ ਨਹੀਂ ਮੈਂ ਨਹੀਂ ਐਗਰੀ ਕਰਦਾ ਚਾਹੇ ਕੁਝ ਵੀ ਹੋਇਆ ਹੋਵੇ। ਅਗਲੇ ਨੇ ਵੀ ਕਹਿਤਾ ਸੀਗਾ ਵੀ ਆਪਾਂ ਮੰਨਣਾ ਹੀ ਨਹੀਂ, ਤੁਸੀਂ ਜਿੰਨੇ ਮਰਜ਼ੀ ਐਵੀਡੈਂਸ ਪੇਸ਼ ਕਰ ਦਿਓ ਅਸੀਂ ਮੁੱਕਰ ਹੀ ਜਾਣਾ। ਜੀ ਤੇ ਮਿਸ ਡਰੋਇਨ ਤੇ ਜਿਹੜੀ ਮਿਸਟਰ ਮੌਰਿਸਨ ਆ, ਉਹਨਾਂ ਨੇ ਪੂਰੀ ਬਰੀਫ ਕੀਤੀ ਵੀ ਕਿਸ ਤਰ੍ਹਾਂ ਕੱਲਾ ਹਰਦੀਪ ਸਿੰਘ ਨਿੱਜਰ ਦਾ ਨਹੀਂ ਕਤਲ, ਇੱਕ ਜਿਹੜਾ ਸੁਖਦੂਲ ਸਿੰਘ ਕਰਕੇ ਨੌਜਵਾਨ ਆ, ਸੁਖਦੂਲ ਸਿੰਘ ਗਿੱਲ ਵਿਨੀਪੈਗ ਦੇ ਵਿੱਚ, ਉਹਨੂੰ ਵੀ ਜਿਹੜਾ ਮਾਰਿਆ ਗਿਆ ਉਹਦੇ ਵਿੱਚ ਵੀ ਜਿਹੜੀ ਭਾਰਤ ਸਰਕਾਰ ਦਾ ਤੇ ਭਾਰਤ ਸਰਕਾਰ ਦੇ ਜਿਹੜੇ ਗੈਂਗਸਟਰ ਸੀ ਉਹਨਾਂ ਦਾ ਹੱਥ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਗਲੋਬ ਐਂਡ ਮੇਲ ਆ ਉਹਨਾਂ ਨੇ ਇਹ ਦੱਸਿਆ ਵੀ ਸਾਡੇ ਕੋਲ ਜਿਹੜੇ ਦੇ ਹੈ ਕਹਿੰਦੇ ਵੀ ਉਹਨਾਂ ਨੂੰ ਅਸੀਂ ਇੰਟਰਸੈਪਟਡ ਇੰਟੈਲੀਜੈਂਸ ਉਹ ਵੀ ਸ਼ੋਅ ਕੀਤੀ ਹੈਗੀ ਆ ਕਿ ਜਿਹੜੀਆਂ ਕਾਲਸ ਹੋਈਆਂ ਜਾਂ ਕੁਝ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਦਾ ਹੋਮ ਅਫੇਅਰਸ ਮਿਨਿਸਟਰ ਅਮਿਤ ਸ਼ਾਹ ਉਹ ਡਾਇਰੈਕਟ ਕਰ ਰਿਹਾ ਆਪਰੇਸ਼ਨਸ ਨੂੰ। ਹੁਣ ਤੁਸੀਂ ਇਹ ਦੇਖ ਲਓ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਜਾ ਕੇ ਜੱਫੀਆਂ ਵੀ ਪਾਉਂਦੇ ਹੈਗੇ ਉਹਨਾਂ ਨੂੰ ਵੀ ਦੇਖੋ ਜੀ ਹਾਂ ਇਹ ਤਾਂ BJP ਜਿਹੜੀ ਸਰਕਾਰ ਆ ਉਹ ਤਾਂ ਸਿੱਖਾਂ ਦੇ ਨਾਲ ਬਹੁਤ ਆ। ਹੁਣ ਸ਼ਰੇਆਮ ਇਸ ਅਖਬਾਰ ਨੇ ਲਿਖ ਦਿੱਤਾ ਵੀ ਸਾਡੀ ਇਹਨਾਂ ਟੌਪ ਦੇ ਆਫੀਸ਼ੀਅਲਸ ਨਾਲ ਗੱਲ ਹੋਈ ਆ ਵੀ ਇਹਨਾਂ ਨੇ ਸਾਰਾ ਕੁਝ ਪ੍ਰੂਫ ਦਿੱਤਾ ਸੀ ਇੰਡੀਆ ਵਾਲਿਆਂ ਨੂੰ, ਫਿਰ ਵੀ ਉਹ ਜਿਹੜੇ ਆ ਮੰਨੇ ਨਹੀਂ ਹੈਗੇ। ਤੀਜਾ ਪ੍ਰਪੋਜ਼ਲ ਇਹ ਵੀ ਦਿੱਤਾ ਸੀਗਾ ਵੀ ਦੋਨੋਂ ਕੰਟਰੀਆਂ ਹਾਈ ਲੈਵਲ ਕਮੇਟੀ ਜਿਹੜੀਆਂ ਬਣਾ ਲੈਣ, ਕੰਮ ਇਕੱਠਿਆਂ ਕਰਨ ਤੇ ਜਿਹੜੀ ਫੋਰਨ ਇੰਟਰਫੇਰੈਂਸ ਆ ਉਸ ਨੂੰ ਜਿਹੜਾ ਉਹ ਖਤਮ ਕਰਨ। ਕੈਨੇਡੀਅਨਸ ਨੇ ਇਹ ਵੀ ਆਖਿਆ ਸੀਗਾ ਨਿਊ ਦਿੱਲੀ ਵੀ ਡਾਇਰੈਕਟ ਇੰਡੀਅਨ ਜਿਹੜੇ ਕ੍ਰਾਈਮ ਲਾਰਡ ਆ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜਾ ਉਹ ਕੰਮ ਕਰ ਰਹੀ ਆ ਨਵੀਂ ਦਿੱਲੀ, ਜੋ ਕਿ ਕ੍ਰਿਮੀਨਲ ਸਿੰਡੀਕੇਟ ਚਲਾ ਰਿਹਾ ਇੱਕ ਪ੍ਰਿਜ਼ਨ ਤੋਂ। ਤੇ ਪ੍ਰਿਜ਼ਨ ਦੇਖੋ ਹਰਜੋਤ ਸਿੰਘ ਜੀ ਕਿੱਥੇ ਆ, ਉਹ ਗੁਜਰਾਤ 'ਚ। ਤੇ ਗੁਜਰਾਤ ਦੇ ਵਿੱਚ ਹੋਮ ਮਿਨਿਸਟਰ ਕੌਣ ਆ? ਤੁਹਾਡੇ ਸਾਹਮਣੇ ਹੀ ਆ, ਉਹ ਕੋਈ ਦੱਸਣ ਦੀ ਜਿਹੜੀ ਉਹ ਲੋੜ ਨਹੀਂ ਆ। ਉੱਦਾਂ ਆਪਾਂ ਬਹੁਤ ਵਾਰੀ ਇਹ ਗੱਲ ਹੋਈ ਆ ਵੀ ਇਹ ਤਾਂ ਉਹਨਾਂ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਆ। ਉਹ ਆਪ ਇਦਾਂ ਦੇ ਬਿਆਨ ਦੇ ਰਹੇ ਆ ਵੀ ਉਹਦਾ ਨੈਟਵਰਕ ਇੰਨਾ ਕੁ ਤੇਜ਼ ਆ ਜੀ, ਉਹ ਜਿੱਥੇ ਵੀ ਜਾਊਗਾ ਉਹਨੇ ਇਹ ਸਾਰਾ ਕੁਝ ਕਰ ਲੈਣਾ। ਤੇ ਫਿਰ ਤੁਸੀਂ ਕਾਹਦੇ ਇਹ ਜਿਹੜੇ ਪੁਲਿਸ ਦੇ ਥਾਣੇ ਬਣਾਏ ਆ ਤੇ ਕਾਹਦੇ ਵਾਸਤੇ ਤੁਸੀਂ ਇਹ ਜੇਲ੍ਹਾਂ ਬਣਾਈਆਂ? ਇਹਨਾਂ ਨੂੰ ਛੱਡ ਦਿਓ, ਆਮ ਲੋਕਾਂ ਨੂੰ ਵੀ ਛੱਡ ਦਿਓ। ਉੱਦਾਂ ਤਾਂ ਜਿਹੜੇ ਸਿਆਸੀ ਕੈਦੀ ਆ ਉਹਨਾਂ ਨੂੰ ਤੁਸੀਂ ਜੇਲ੍ਹਾਂ ਪੂਰੀਆਂ ਹੋਣ ਤੋਂ ਵੀ ਬਾਅਦ ਵੀ ਛੱਡ ਨਹੀਂ ਰਹੇ ਤੇ ਇੱਥੇ ਇਹਨਾਂ ਕੋਲ ਮਾੜੀ ਜੀ ਵੀ ਨਕੇਲ ਨਹੀਂ ਜਿਹੜੀ ਇਹਨਾਂ ਦੇ ਉੱਤੇ ਕੱਸੀ ਜਿਹੜੀ ਉਹ ਜਾ ਰਹੀ। ਇਹ ਇਵੈਂਚੁਅਲੀ ਲਾਰੈਂਸ ਬਿਸ਼ਨੋਈ ਯੂਜ਼ ਹੋ ਕੇ ਥਰੋ ਹੋਣਾ ਆ। ਇਹ ਤਾਂ ਚਲੋ ਸ਼ਾਇਦ ਉਹਨੂੰ ਵੀ ਪਤਾ ਆ, ਨਹੀਂ ਤਾਂ ਬਾਕੀ ਤਾਂ ਜਿਹੜੇ ਇਸ ਚੀਜ਼ ਦੇ ਵਿੱਚ ਜਾਣਦੇ ਹੀ ਆ। ਇਹ ਜਿਹੜਾ ਇਹਨਾਂ ਨੇ ਜਿਹੜੀ ਪਾਲਿਸੀ ਚੇਂਜ ਹੋਈ ਸੀ ਵੀ ਇਹ ਜਿਹੜੀਆਂ ਗੱਲਾਂ ਕਰਦੇ ਸੀ ਘਰ ਮੇ ਘੁਸ ਕਰ ਮਾਰੇਂਗੇ, ਉਹ ਜਿਹੜੀਆਂ ਗੱਲਾਂ ਕਰਦੇ ਸੀਗੇ, ਉਹਦਾ ਉਦਾਹਰਣ ਨਾ ਕੱਲ ਇੱਕ ਹੋਰ ਦੇਖਿਆ ਕੈਨੇਡਾ ਦੇ ਵਿੱਚ ਹਰਜੋਤ ਸਿੰਘ ਜੀ। ਇੱਕ ਇਸੇ ਮੁੱਦੇ ਦੇ ਉੱਤੇ ਉਹ ਗੱਲਬਾਤ ਕਰ ਰਹੇ ਸੀ। ਇੱਧਰੋਂ ਆਪਣਾ ਇੱਕ ਸਿੰਘ ਸੀਗਾ ਅਮਨਦੀਪ ਸਿੰਘ ਤੇ ਦੂਜੇ ਪਾਸੋਂ ਕੋਈ ਭਾਰਤ ਦਾ ਵੀ ਜਿਹੜਾ ਬੰਦਾ ਸੀਗਾ। ਜਦ ਉੱਥੇ ਇਹ ਕਹਿ ਰਿਹਾ ਸੀ ਇੰਡੀਆ ਵਾਲਾ ਵੀ ਨਹੀਂ ਜੀ ਪੰਜਾਬ ਵਾਲੇ ਤਾਂ ਖਾਲਿਸਤਾਨ ਦੇ ਹੱਕ 'ਚ ਨਹੀਂ ਆ,
ਉੱਥੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਆ, ਉਹ ਤਾਂ ਬੜੇ ਦੇਸ਼ ਭਗਤ ਨੇ। ਤਾਂ ਉੱਥੇ ਸਿੱਧੀ ਗੱਲ ਹੋਈ ਵੀ ਭਾਈ ਹੁਣੇ ਤਾਂ 2 ਖਾਲਿਸਤਾਨੀ ਜਿਤਾ ਕੇ ਹਟੇ ਆ, MP ਜਿਹੜੇ ਉਹ 2 ਜਿਤਾ ਕੇ ਹਟੇ ਆ। ਉਹਨੂੰ ਇਹ ਕਹਿੰਦੇ ਸੀਗੇ ਵੀ ਭਾਈ ਕਿਉਂ ਨਾ ਤੂੰ ਆਪਣਾ ਤੁਸੀਂ ਆਪਣਾ ਇੰਡੀਆ ਵਾਲਾ ਡਾਟਾ ਰਿਲੀਜ਼ ਕਰੋ, ਪਤਾ ਲੱਗੇ ਵੀ ਲੋਕਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਜਿਹੜੇ 2 MP ਜਿੱਤੇ ਆ ਉਹ ਖਾਲਿਸਤਾਨੀ ਵਿਚਾਰਧਾਰਾ ਵਾਲੇ ਜਿਹੜੇ ਉਹ ਜਿੱਤੇ ਸੀਗੇ। ਤਾਂ ਉੱਥੇ ਉਹ ਅੱਗੋਂ ਉਹਨੂੰ ਕਹਿੰਦਾ ਜਿਹੜਾ ਇੰਡੀਆ ਤੋਂ ਬੋਲ ਰਿਹਾ ਸੀਗਾ, ਤੁਮ ਆਓ यहाँ पे तुम्हें फिर बताएंगे। ਵੀ ਉੱਥੇ ਫਿਰ ਧਮਕੀਆਂ ਦੇਈ ਜਾਂਦਾ ਟੀਵੀ ਤੇ ਖੜ ਕੇ ਵੀ। ਉਹਨਾਂ ਦਾ ਕੰਮ ਹੀ ਕੋਈ ਨਹੀਂ ਹੋਰ, ਉਹਨਾਂ ਨੂੰ ਸਿਰਫ ਤੇ ਸਿਰਫ ਇਹੀ ਕੁਛ ਜਿਹੜਾ ਉਹ ਸਿਖਾਇਆ ਗਿਆ ਹੈਗਾ ਆ ਵੀ ਗੱਲ ਅਸੀਂ ਸੁਣਨੀ ਨਹੀਂ, ਤਰਕ ਦੇ ਆਧਾਰ ਦੇ ਉੱਤੇ ਗੱਲ ਅਸੀਂ ਕਰ ਨਹੀਂ ਸਕਦੇ, ਸਿਰਫ ਤੇ ਸਿਰਫ ਅਸੀਂ ਡਰਾਉਣਾ ਧਮਕਾਉਣਾ ਹੀ ਜਿਹੜਾ ਉਹ ਜਾਣਦੇ ਆ। ਸੋ ਦੇਖੋ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ, ਪਰ ਇਸ ਟਾਈਮ ਪੂਰੀ ਤਰ੍ਹਾਂ ਬੈਡ ਬਲੱਡ ਦੋਨਾਂ ਮੁਲਕਾਂ ਦੇ ਦਰਮਿਆਨ ਫੈਲਿਆ ਹੋਇਆ ਆ। ਇਸੇ ਤਰ੍ਹਾਂ ਜਿਹੜਾ ਨਿਊਯਾਰਕ ਟਾਈਮ ਆ ਉਹਦਾ ਆਰਟੀਕਲ ਦਾ ਹੈਡਿੰਗ ਹੈਗਾ ਆ ਵਾਇਲੈਂਸ ਐਂਡ ਦ ਥ੍ਰੈਟ ਹਾਊ ਏ ਕੈਂਪੇਨ ਆਫ ਫੀਅਰ ਹੈਜ਼ ਸ਼ੇਕਨ ਕੈਨੇਡਾ ਸਿੱਖਸ। ਇਹ ਜ਼ਰੂਰ ਅੱਜ ਦਾ ਆਰਟੀਕਲ ਪੜ੍ਹਿਓ ਵੀ ਕਿਸ ਤਰ੍ਹਾਂ ਕਹਿੰਦੇ 8 ਲੱਖ ਦੇ ਕਰੀਬ ਸਿੱਖ ਰਹਿੰਦੇ ਕੈਨੇਡਾ 'ਚ, 2% ਪੋਪੂਲੇਸ਼ਨ ਆ। ਬੜੇ ਪੀਸਫੁਲੀ ਸਾਰੇ ਰਹਿੰਦੇ ਸੀ, ਪਰ ਪਿਛਲੇ ਸਾਲ 1.5 ਸਾਲ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਭਾਰਤ ਸਰਕਾਰ ਐਕਸਪੋਜ਼ ਹੋਈ ਆ, ਕੱਲਾ ਜਿਹੜੇ ਜਿਨ੍ਹਾਂ ਦੀ ਵੱਖਰੀ ਵਿਚਾਰਧਾਰਾ ਆ ਵੀ ਸਾਨੂੰ ਅਲੱਗ ਮੁਲਕ ਚਾਹੀਦਾ, ਉਹਨਾਂ ਦੇ ਪਿੱਛੇ ਤਾਂ ਸੀਗੇ, ਪਰ ਜਿਹੜੇ ਆਮ ਲੋਕ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਇਹਨਾਂ ਨੇ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਬਰੈਂਪਟਨ ਦੇ ਵਿੱਚ ਇੱਕ ਆਪਣੇ ਪੰਜਾਬੀ ਨੌਜਵਾਨ, ਉਹਨਾਂ ਦੀ ਡੀਲਰਸ਼ਿਪ ਸੀ, ਉਹਨਾਂ ਤੋਂ ਫਰੌਤੀ ਮੰਗਣ ਦੇ ਲਈ ਉਹਨਾਂ ਦੀਆਂ ਕਾਰਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਵੀ $2 ਲੱਖ ਜਮ੍ਹਾਂ ਕਰਾ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਜਿਹੜਾ ਮਾਰ ਦੇਵਾਂਗੇ। ਜੀਵਨ ਸਿੱਧੂ ਕਰਕੇ ਉਹਨਾਂ ਨੇ ਦੱਸਿਆ, ਜੋ ਬਰੈਂਪਟਨ ਦੇ ਵਿੱਚ ਜਿਨ੍ਹਾਂ ਦੀ ਕਾਰ ਡੀਲਰਸ਼ਿਪ। ਸੋ ਆਮ ਲੋਕਾਂ ਨੂੰ ਉਹਨਾਂ 'ਚ ਕਈ ਜਿਹੜੇ ਹਿੰਦੂ ਭਰਾ ਵੀ ਹੈਗੇ ਜਿਨ੍ਹਾਂ ਦੀਆਂ ਦੁਕਾਨਾਂ, ਉਹਨਾਂ ਤੋਂ ਵੀ ਜਿਹੜੀਆਂ ਫਰੌਤੀਆਂ ਮੰਗੀਆਂ ਗਈਆਂ ਹੈਗੀਆਂ। ਸੋ ਇਹ ਸਾਰਾ ਕੁਝ ਜੋ ਨਿਊਯਾਰਕ ਟਾਈਮਜ਼ ਨੇ ਇਹ ਦੱਸਿਆ। ਉੱਥੇ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਆ ਬਰੈਂਪਟਨ ਦੀ, ਤੇ ਲਿਬਰਲ ਗਵਰਨਮੈਂਟ ਦੇ ਵਿੱਚ ਉਹ ਚੀਫ ਵਿਪ ਵੀ ਆ, ਕਹਿੰਦੇ ਵੀ ਖੁਦ ਸਿੱਖ ਆ। ਨਿਊਯਾਰਕ ਟਾਈਮ ਨੇ ਉਹਦੀ ਵੀ ਜਿਹੜੀ ਉਹਦੇ ਨਾਲ ਵੀ ਗੱਲਬਾਤ ਕੀਤੀ। ਉਹ ਕਹਿੰਦੀ ਵੀ ਇੰਨੇ ਲੋਕ ਮੇਰੇ ਕੌਂਸਟੀਚੁਐਂਸੀ ਦੇ ਘਬਰਾਏ ਹੋਏ ਸੀ ਤੇ ਮੈਨੂੰ ਨਹੀਂ ਸਮਝ ਲੱਗ ਰਿਹਾ ਸੀ ਵੀ ਮੈਂ ਕੀ ਕਰਾਂ, ਵੀ ਸਾਨੂੰ ਇੰਨੀਆਂ ਥ੍ਰੈਟ ਆ ਰਹੀਆਂ, ਪੈਸੇ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ। ਜਿਨ੍ਹਾਂ ਦੇ ਆਮ ਬਿਜ਼ਨਸ ਆ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਸੇ ਇਸ਼ੂ ਦੇ ਉੱਤੇ, ਸਿਰਫ ਆਪਣਾ ਬਿਜ਼ਨਸ ਕਰ ਰਿਹਾ। ਸੋ ਪੂਰੀ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਐਕਸਪੋਜ਼ ਹੋਈ ਹੈਗੀ ਆ। ਸੋ ਅਮਰੀਕਾ ਨੇ ਤੇ ਕੈਨੇਡਾ ਨੇ, ਦੋਨਾਂ ਨੇ ਹੁਣ ਇਹਨਾਂ ਨੇ ਤੁਹਾਡੇ ਨਾਲ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਐਰਿਕ ਗੈਰਸੈਟੀ ਜਿਹੜੇ ਸਾਡੇ ਹਾਈ ਕਮਿਸ਼ਨਰ ਹੈਗੇ ਆ, ਉਹਨਾਂ ਨੇ ਕਲੀਅਰਲੀ ਕਹਿਤਾ ਸੀ ਵੀ ਭਾਈ ਜੇ ਤੁਸੀਂ ਐਨ ਕਲੀਅਰਲੀ ਸਾਡਾ ਸਾਥ ਦਿਓਗੇ ਓਪਨਲੀ, ਵੀ ਹਾਂ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਆ ਉਹਨਾਂ ਨੂੰ ਅਕਾਊਂਟੇਬਲ ਬਣਾਉਂਗੇ, ਤੇ ਦੂਸਰਾ ਅੱਜ ਤੋਂ ਬਾਅਦ ਮੁੜ ਕੇ ਇਦਾਂ ਦਾ ਕੰਮ ਦੋਨਾਂ ਮੁਲਕਾਂ ਦੇ ਵਿੱਚ ਨਹੀਂ ਕਰੂਗੇ, ਤੇ ਫਿਰ ਅਸੀਂ ਜਿਹੜਾ ਆ ਸਾਡਾ ਰਿਲੇਸ਼ਨ ਬਹੁਤ ਵਧੀਆ ਰਹਿ ਸਕਦਾ। ਪਰ ਜੋ ਲੱਛਣ ਚੱਲ ਰਹੇ ਹੈਗੇ ਆ, ਜਿਸ ਹਿਸਾਬ ਨੇ ਮੋਦੀ ਹੁਣੀ ਜਾ ਕੇ ਉੱਥੇ ਜੱਫੀਆਂ ਪਾਈਆਂ ਰਸ਼ੀਆ ਵਾਲਿਆਂ ਨੂੰ, ਤੇ ਇਧਰੋਂ ਹਰ ਰੋਜ਼ ਨਵੇਂ ਤੋਂ ਨਵਾਂ ਐਵੀਡੈਂਸ ਆਈ ਜਾਂਦਾ ਵੀ ਭਾਈ ਇਹ ਤਾਂ ਉਹੀ ਆ ਵੀ ਜਿਸ ਤਰ੍ਹਾਂ 90s ਦੇ ਵਿੱਚ ਸ਼ਰੇਆਮ ਚੱਕੋ ਤੇ ਚੱਕ ਕੇ ਗੋਲੀ ਮਾਰਦੇ, ਉਹੀ ਕੰਮ ਇਹ ਕੈਨੇਡਾ 'ਚ ਆ ਕੇ ਕਰਨ ਲੱਗੇ ਹੋ ਸੀ। ਤੇ ਇਹ ਹੁਣ ਇਹ ਰੋਕਣ ਵਾਲਾ ਨਹੀਂ ਹੈ। ਪਰ ਆਪਣੇ ਲੋਕਾਂ ਨੂੰ ਜ਼ਰੂਰ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਭਾਈ ਬੜੇ ਧਿਆਨ ਦੇ ਨਾਲ ਚੱਲੋ, ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰੋ, ਨਹੀਂ ਤਾਂ ਸਾਰੇ ਦਾ ਸਾਰਾ ਜਿਹੜਾ ਬਲੇਮ ਆ ਉੱਤੇ ਲੱਗ ਜਾਣਾ ਆ। ਤੇ ਦੂਸਰਾ ਆਪਾਂ ਜਿਹੜੀ ਪਰੇਡ ਚੱਲ ਰਹੀ ਉਹ ਵੀ ਦੱਸਣਾ ਆ। ਜਿਹੜੇ ਲੋਕ ਨਹੀਂ ਸਾਥ ਦੇ ਰਹੇ ਨਾ, ਉਹਨਾਂ ਨੂੰ ਆਪਾਂ ਦੱਸਾਂਗੇ ਥੋੜੇ ਸਮੇਂ ਦੇ ਵਿੱਚ ਵੀ ਬਿਹਾਈਂਡ ਦਾ ਸੀਨ ਕੀ ਕੰਮ ਚੱਲ ਰਿਹਾ ਹੈਗਾ, ਕਿੰਨੇ ਕਾਂਗਰਸਮੈਨਾਂ ਨੂੰ, ਕਿੰਨੇ ਸੈਨੇਟਰਾਂ ਨੂੰ ਮਿਲਿਆ ਜਾ ਰਿਹਾ ਹੈਗਾ ਦੋਨਾਂ ਇਸ਼ੂਜ਼ ਦੇ ਉੱਤੇ, ਸਿੱਖ ਜੈਨੋਸਾਈਡ ਦੇ ਉੱਤੇ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਤੁਸੀਂ ਫੇਸਬੁੱਕ ਤੇ ਚੱਕ ਕੇ ਹੋਈ ਜਿਹੜੇ ਕਈ ਬਕਵਾਸ ਕਰੀ ਜਾਂਦੇ, ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ, ਜਿਹੜੇ ਗੱਲ ਕਰਦੇ ਹੈਗੇ ਆ ਇਸ ਇਸ਼ੂ ਤੇ ਉਹਨਾਂ ਦੇ ਉਲਟੇ ਬਕਵਾਸ ਕਰੀ ਜਾਂਦੇ ਹੈਗੇ ਆ, ਉਹ ਸਾਰਿਆਂ ਨੂੰ ਆਪਾਂ ਵੀ ਐਕਸਪੋਜ਼ ਕਰਾਂਗੇ। ਸਾਡਾ ਮੇਨ ਫੋਕਸ, ਮੇਨ ਥਿੰਗ ਇਜ਼ ਦਾ ਮੇਨ ਥਿੰਗ ਟੂ ਕੀਪ ਦਿਸ ਥਿੰਗ, ਮੇਨ ਥਿੰਗ ਮੇਨ ਟਰਾਂਸਨੈਸ਼ਨਲ ਰਿਪਰੈਸ਼ਨ, ਤੇ ਦੂਸਰਾ ਜਿਹੜਾ ਸਿੱਖ ਜੈਨੋਸਾਈਡ ਦਾ ਅਮਰੀਕਾ ਦੀ ਜਿਹੜਾ ਕਾਂਗਰਸ ਦੇ ਵਿੱਚ ਇਹ ਮਤਾ ਪਾਸ ਕਰਾਉਣਾ, ਇਹ 2 ਮੇਨ ਕੰਮ ਹੈਗੇ ਆ। ਸੋ ਇਸ ਨੂੰ ਜਿਹੜਾ ਆ ਆਪਾਂ ਜਿੱਥੇ ਵੀ ਸਾਡਾ ਫਰਜ਼ ਬਣਦਾ ਹੈਗਾ, ਤੁਸੀਂ ਇਹ ਦੇਖੋ ਵੀ ਤੁਸੀਂ ਜੋ ਮਰਜ਼ੀ ਕਰੋ, ਜਿੱਥੇ ਮਰਜ਼ੀ ਆਪਣਾ ਕੰਮ ਕਰ ਰਹੇ ਆ, ਜਿਹੜੇ ਮਰਜ਼ੀ ਇਸ਼ੂ ਤੇ, ਇਹ ਸੋਚੋ ਵੀ ਤੁਸੀਂ ਆਪਣੇ ਕਾਂਗਰਸਮੈਨ ਨੂੰ, ਆਪਣੇ ਸੈਨੇਟਰ ਨੂੰ, ਆਪਣੀ ਅਸੈਂਬਲੀ ਨੂੰ
ਅਸੈਂਬਲੀ ਮੈਂਬਰ ਨੂੰ ਇਹ 2 ਇਸ਼ੂ ਦੇ ਉੱਤੇ ਕਾਲ ਕੀਤੀ ਹੈ ਜਾਂ ਤੁਹਾਡੇ ਪਰਿਵਾਰ ਨੇ? ਜੇ ਨਹੀਂ ਕਾਲ ਕੀਤੀ ਆ ਤਾਂ ਫੇਸਬੁੱਕ ਦੇ ਉੱਤੇ ਜਿਹੜੀਆਂ ਜੱਬੜੀਆਂ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਇਹ ਧਿਆਨ ਰੱਖੋ। ਸੋ ਜਿਹੜਾ ਇਹ ਮਾਰਚ ਚੱਲ ਰਿਹਾ ਉਹਦਾ ਸਾਥ ਦਿਓ। ਹੋਪਫੁਲੀ ਅੱਜ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਅਸੀਂ ਕਾਫੀ ਇੰਪੋਰਟੈਂਟ ਅਪਡੇਟ ਦਵਾਂਗੇ ਇਸ ਇਸ਼ੂ ਦੇ ਉੱਤੇ ਵੀ ਅਮਰੀਕਾ ਦੀ ਸਰਕਾਰ 'ਚ ਜਿਹੜੇ ਸਿੱਖ ਆ ਉਹ ਕਿਹੜਾ ਬਿੱਲ ਪੇਸ਼ ਕਰਨ ਜਾ ਰਹੇ ਆ। ਜਦੋਂ ਇਹ ਆਇਆ ਉਸ ਟਾਈਮ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਤੇ ਮਾਰਚ ਬਾਰੇ ਇੱਕ ਵਾਰੀ ਫੇਰ ਬਿਲਕੁਲ ਮਾਰਚ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਆਪਣੇ ਨਾਲ ਮਨਦੀਪ ਸਿੰਘ ਜੋ ਪਹਿਲੇ ਦਿਨ ਤੋਂ ਮਾਰਚ ਦੇ ਨਾਲ ਜੁੜੇ ਹੋਏ ਆ ਉਹ ਆਪਣੇ ਨਾਲ ਜੁੜੇ ਆ। ਆਪਾਂ ਉਹਨਾਂ ਤੋਂ ਜਾਣਕਾਰੀਆਂ ਹਾਸਲ ਕਰਦੇ ਹਾਂ। ਜੀ ਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਦੀਪ ਸਿੰਘ ਜੀ, ਕੱਲ ਦਾ ਪੜਾਅ ਕਿੱਥੇ ਸੀ ਤੇ ਅੱਜ ਕਿੱਥੇ ਆ ਜੀ ਅਗਲਾ ਜਿਹੜਾ ਅੱਜ ਦਾ ਪੜਾਅ? ਸੋ ਸਾਨੂੰ ਪਹਿਲਾਂ ਨਿਰਭਉ ਨਿਆਂ ਮਾਰਚ ਦੇ ਬਾਰੇ ਜਿਹੜੀ ਜਾਣਕਾਰੀ ਇਹ ਦੇ ਦਿਓ। ਹਾਂਜੀ, ਕੱਲ ਆਪਾਂ ਭਾਈ ਸਾਹਿਬ ਇੱਥੇ ਮੋਡੈਸਟੋ ਸ੍ਰੀ ਗੁਰੂ ਘਰ ਪਹੁੰਚੇ ਸੀਗੇ। ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ, ਹੁਮ ਕੇ ਪਹੁੰਚੇ। ਗੱਤਕਾ ਦਲ ਵੀ ਸੀਗਾ ਉੱਥੇ। ਤੇ ਹੁਣ ਆਪਾਂ ਤੁਰੇ ਆ 20 ਮਿੰਟ ਹੋਏ ਆ ਤੁਰੇ ਉੱਥੋਂ, ਤੇ ਹੈਚ ਰੋਡ ਤੇ ਨਹਿਰ ਦੇ ਨਾਲ ਤੁਰ ਰਹੇ ਆ ਰਾਈਟ ਨਾਓ। ਤੇ ਅੱਜ ਆਪਾਂ ਸ਼ਾਮ ਨੂੰ 4 ਵਜੇ 4:15 ਤੱਕ ਵਿਨ ਕੈਂਟਨ ਪਾਰਕ ਸਲਾਈਡਾ ਤੇ ਪਹੁੰਚ ਜਾਣਾ ਆ। ਤੇ ਉੱਥੇ ਸ਼ਾਮ ਨੂੰ ਆਪਾਂ ਰਸਤਾ ਦੀਵਾਨ ਲਾਉਂਗੇ ਤੇ ਲੰਗਰ ਵੀ ਉੱਥੇ ਹੋਊਗਾ। ਸੋ ਕਿਸੇ ਸੰਗਤ ਨੂੰ ਬੇਨਤੀ ਆ, ਜੇ ਤੁਸੀਂ ਆਲੇ ਦੁਆਲੇ ਇੱਥੇ ਰਹਿੰਦੇ ਮੋਡੈਸਟੋ ਦੇ ਵਿਨ ਕੈਂਟਨ ਪਾਰਕ ਸਲਾਈਡਾ ਦੇ ਵਿੱਚ, ਉੱਥੇ ਆ ਜਿਓ। ਤੇ 2 ਹੋਰ ਚੀਜ਼ਾਂ ਵੀ ਮੈਂ ਡੈਫੀਨਿਟਲੀ ਸ਼ੇਅਰ ਕਰਨੀਆਂ ਮੰਗਦਾ। ਜਿਹੜੇ 1984 ਦਾ ਮਤਾ ਕੈਲੀਫੋਰਨੀਆ ਦੇ ਵਿੱਚ ਪਾਸ ਹੋਇਆ ਸੀਗਾ ਪਿਛਲੇ ਸਾਲ, ਉਹ ਹੁਣ ਅਫੀਸ਼ੀਅਲ ਹੋ ਗਿਆ ਆ ਵੀ ਇੰਟਰੋਡਿਊਸ ਹੋਣ ਵਾਲਾ ਆ ਕਾਂਗਰਸ ਦੇ ਵਿੱਚ ਇਸ ਹਫ਼ਤੇ। ਜੇ ਪਾਸ ਹੋਣਾ ਕਿ ਨਹੀਂ ਹੋਣਾ ਉਹ ਵੱਖਰੀ ਗੱਲ ਆ, ਪਰ ਉਹਨੀ ਮੰਨ ਗਏ ਆ। ਵੈਲਡੇਓ, ਡੁਆਰਟੇ, ਜੋਸ਼ ਹਾਰਡਰ, ਇਹਨਾਂ ਨੇ 2 ਹੋ ਰਿਹਾ ਕਾਂਗਰਸ ਵਾਲੇ, ਤੇ ਉਹਨੀ ਇਹ ਇੰਟਰੋਡਿਊਸ ਅਗਲੇ 4-5 ਦਿਨਾਂ ਦੇ ਵਿੱਚ ਉੱਥੇ ਸ਼ਾਮਲ ਕਰ ਦੇਣਾ, ਉੱਥੇ US ਕਾਂਗਰਸ ਦੇ ਵਾਸ਼ਿੰਗਟਨ DC ਦੇ ਵਿੱਚ। ਜੀ, ਤੇ ਬਹੁਤ ਵਧੀਆ ਆ। ਨਾਲ ਦੇ ਨਾਲ ਆਪਾਂ ਇਹ ਵੀ ਜਿਹੜਾ ਦੇਖਿਆ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੈਲੀਫੋਰਨੀਆ ਦੇ ਵਿੱਚ ਸੀਗਾ, ਉਹਨੂੰ ਸੈਨੇਟ ਦੀ ਜਿਹੜੀ ਕਮੇਟੀ ਦੇ ਵਿੱਚ ਜਿਸਨੇ ਠੰਡੇ ਬਸਤੇ 'ਚ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਪਾਇਆ ਸੀ ਐਨਾ ਕਬਰੈਲੋ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ ਆ। ਉਹ ਵੀ ਕਹਿੰਦੇ ਆ ਵੀ ਹੁਣ ਉਹ ਪੂਰੀ ਤਰ੍ਹਾਂ ਸਾਥ ਦੇਣਗੇ। ਹਾਂਜੀ, ਕਿਉਂਕਿ ਗੱਲ ਹੁੰਦਾ ਹੈ ਜੀ, ਦੇਖੋ ਆਪਾਂ ਕਿਸੇ ਨੂੰ ਭੀਖ ਨਹੀਂ ਮੰਗਦੇ, ਖਾਲਸਾ ਆਪ ਹੀ ਆਪਣਾ ਮੁੱਖ ਸੇਵਾਦਾਰ ਆ। ਸੋ ਜਦੋਂ ਤੁਸੀਂ ਉਹਨਾਂ ਦੇ ਮੋਹਰੇ ਜਾਂਦੇ ਆ, ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਐਜ਼ ਅ ਸਬਜੈਕਟ ਨਹੀਂ ਆਪਾਂ ਕਰੀਦਾ, ਆਪਾਂ ਆਪਣੇ ਸੋਵਰਨ ਬੰਦੇ ਆ, ਹਨਾ। ਸਾਡੇ ਕੋਲ ਪਾਤਸ਼ਾਹੀ ਦਾਵਾ ਆ, ਗੁਰੂ ਸਾਹਿਬ ਨੇ ਸਾਨੂੰ ਦਿੱਤਾ ਆ। ਸੋ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਸਿੱਧੀ ਪਿਆਰ ਦੇ ਨਾਲ, ਪ੍ਰੇਮ ਦੇ ਨਾਲ, ਪਰ ਤੁਸੀਂ ਉਹਨਾਂ ਕੋਲ ਭੀਖ ਨਹੀਂ ਮੰਗਦੇ, ਤੁਸੀਂ ਉਹਨੂੰ ਦੱਸਦੇ, ਫਿਰ ਉਹਨੂੰ ਸਿੱਧਾ ਪਤਾ ਲੱਗ ਜਾਂਦਾ। ਕੱਲ ਉੱਥੇ ਗੁਰੂ ਘਰ ਮੋਡੈਸਟੋ ਵੀ ਆਏ ਸੀਗੇ, ਜੌਨ ਡੁਆਰਟੇ, ਹੋਰ ਵੀ ਆਪਣੇ ਕਈ ਸੀਗੇ ਪੋਲੀਟੀਸ਼ੀਅਨ ਜਿਹੜੇ ਆਏ, ਤੇ ਉਹਨਾਂ ਨੂੰ ਸਾਫ਼ ਸਿੱਧਾ ਕਿਹਾ ਆ ਵੀ ਆਹ ਸਾਡੀਆਂ ਮੰਗਾਂ ਆ, ਵੀ ਜੇ ਤੁਸੀਂ ਸਹਿਮਤ ਆ ਇਹਦੇ ਨਾਲ ਕਰ ਲਓ, ਨਹੀਂ ਤਾਂ ਫਿਰ ਸਾਨੂੰ ਆਪਣਾ ਢੰਗ ਪਤਾ ਆ। ਸੋ ਉਹ ਵੀ ਨਾਲ ਹੁਣ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਐਡਮ ਸ਼ਿਫ ਨੇ ਇੰਟਰੋਡਿਊਸ ਕੀਤਾ, ਉਹਦੇ ਵਿੱਚ ਸਹਿਯੋਗ ਦਊਗੇ ਜ਼ਰੂਰ। ਨਹੀਂ, ਚਲੋ ਬਹੁਤ ਵਧੀਆ, ਚੰਗੀ ਗੱਲ ਆ। ਦੇਖੋ ਨਿਰਭਉ ਨਿਆਂ ਮਾਰਚ ਦੇ ਨਾਲ ਇੰਨੇ ਕੁ ਜ਼ਿਆਦਾ ਪੋਲੀਟੀਸ਼ੀਅਨਸ ਤੱਕ ਇਹ ਆਵਾਜ਼ ਜਿਹੜੀ ਉਹ ਪਹੁੰਚੀ ਆ। ਜੈਨੋਸਾਈਡ ਦੇ ਬਾਰੇ ਪਤਾ ਲੱਗ ਰਿਹਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਖ ਮੁੱਦਾ ਇਸ ਟਾਈਮ ਨਾਲ ਦੇ ਨਾਲ ਚੱਲ ਰਿਹਾ ਆ, ਉਸ ਦੇ ਬਾਰੇ ਕਿੰਨੀ ਚਰਚਾ ਹੋ ਰਹੀ ਆ, ਤੇ ਆਪਾਂ ਇਹਦੇ ਵਿੱਚੋਂ ਕੁਝ ਨਾ ਕੁਝ ਪੋਜ਼ਿਟਿਵ ਜਿਹੜਾ ਉਹ ਲੈ ਕੇ ਆਉਣਾ, ਅਕਾਊਂਟੇਬਲ ਬਣਾਉਣਾ ਆ ਵੀ ਜਿਹੜੇ ਜਿਨ੍ਹਾਂ ਨੇ ਜੋ ਕੁਝ ਉੱਥੇ ਕੀਤਾ ਉਹ ਇੱਥੇ ਆ ਕੇ ਵੀ ਉਹੀ ਚੀਜ਼ਾਂ, ਉਹੀ ਕਰਤੂਤਾਂ ਜਿਹੜੀਆਂ ਉਹ ਸਰਕਾਰਾਂ ਆ ਉਹ ਇੱਥੇ ਆ ਕੇ ਵੀ ਜਿਹੜੀ ਉੱਦਾਂ ਨਾ ਕਰੀ ਜਾਣ, ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਬਣਾਉਣਾ ਆ। ਸੋ ਬਹੁਤ ਵਧੀਆ ਆ, ਬਹੁਤ ਵਧੀਆ ਉਪਰਾਲਾ ਜਿਹੜਾ ਚੱਲ ਰਿਹਾ ਆ। ਤੇ ਬਾਕੀ ਮਨਦੀਪ ਸਿੰਘ, ਇਸ ਵੀਕਐਂਡ ਦੇ ਉੱਤੇ ਥੋੜਾ ਦੱਸ ਦਿਓ ਵੀ ਸੈਟਰਡੇ ਸੰਡੇ ਨੂੰ ਕਿਹੜੇ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਸ਼ਾਮ ਦੇ ਦੀਵਾਨ ਹੋਣੇ ਆ? ਹਾਂਜੀ, ਸੋ ਅੱਜ ਜਿੱਦਾਂ ਮੈਂ ਦੱਸਿਆ ਸ਼ੁੱਕਰਵਾਰ ਆਪਾਂ ਸਲਾਈਡਾ ਵਿਨ ਕੈਂਟਨ ਪਾਰਕ ਪਹੁੰਚਣਾ ਸ਼ਾਮ ਨੂੰ। ਸੋ ਕੱਲ ਨੂੰ ਸਵੇਰ ਨੂੰ ਹੀ ਉਸੇ ਪਾਰਕ ਤੋਂ ਆਪਾਂ ਤੁਰ ਕੇ ਕੱਲ ਨੂੰ ਸ਼ਾਮ ਸ਼ੁੱਕਰਵਾਰ ਨੂੰ ਮੈਂਟੀਕਾ ਗੁਰਦੁਆਰੇ ਪਹੁੰਚਣਾ। ਕੱਲ ਨੂੰ ਐਕਚੁਅਲੀ ਕੱਲ ਵੀਰਾਂ ਦੀ ਕਾਲ ਆਈ ਸੀਗੀ, ਦੋ ਉੱਥੇ ਘੋੜੇ ਵੀ ਲੈ ਕੇ ਆ ਰਹੇ ਆ ਕੱਲ ਨੂੰ ਸਵੇਰ ਨੂੰ। ਸੋ ਆਪਾਂ ਘੋੜਿਆਂ ਦੀ ਅਗਵਾਈ ਦੇ ਨਾਲ ਹੀ ਚੱਲਣਾ ਹੈ ਨਿਸ਼ਾਨ ਸਾਹਿਬ ਦੇ ਨਾਲ। ਤੇ ਫਿਰ ਇਹ ਕੱਲ ਨੂੰ ਸ਼ਨੀਚਰਵਾਰ ਨੂੰ ਹੋਊਗਾ, ਤੇ ਫਿਰ ਸੰਡੇ ਨੂੰ ਆਪਾਂ ਅਰਲੀ ਸਵੇਰੇ 6 ਵਜੇ ਮੈਂਟੀਕਾ ਗੁਰਦੁਆਰੇ ਤੋਂ ਨਿਕਲ ਕੇ ਆਪਾਂ ਸਟਾਕਟਨ ਗੁਰਦੁਆਰੇ 2 ਵਜੇ ਤੱਕ ਪਹੁੰਚ ਜਾਣਾ। ਸੋ ਕਈ ਸੰਗਤਾਂ ਸੀਗੀਆਂ ਬੇਰੀਏ ਤੋਂ ਜਿਹੜੀਆਂ ਨਾਲ ਜੁਆਇਨ ਕਰਨਾ ਮੰਗਦੇ ਸੀ, ਤੇ ਸ਼ਾਮ ਨੂੰ ਉਹਨਾਂ ਲਈ ਔਖਾ ਹੁੰਦਾ ਕਿਉਂਕਿ ਸਵੇਰ ਨੂੰ ਕੰਮ ਹੁੰਦਾ ਆ। ਸੋ ਆਪਾਂ ਫਿਰ ਪ੍ਰੋਗਰਾਮ ਥੋੜਾ ਅਰਲੀ ਰੱਖ ਲਿਆ, ਤੇ ਸਟਾਕਟਨ ਗੁਰਦੁਆਰੇ ਐਸ ਸੰਡੇ ਸਾਰਿਆਂ ਜਣਿਆਂ ਨੂੰ ਬੇਨਤੀ ਆ ਜੀ, ਬੇਰੀਏ ਤੋਂ ਹੋਣ, ਲੋਡ ਆਏ, ਸਟਾਕਟਨ ਜਿੱਥੋਂ ਮਰਜ਼ੀ ਆਲੇ ਦੁਆਲੇ 2 ਵਜੇ ਦੁਪਹਿਰ ਨੂੰ ਉੱਥੇ ਪਹੁੰਚਿਓ। ਸੋ ਕਾਫਲਾ 2 ਵਜੇ ਉੱਥੇ ਸਟਾਕਟਨ ਪਹੁੰਚੂ ਜੀ। ਮੰਟੀਕਾ ਗੁਰੂ ਘਰ ਤੋਂ ਸਟਾਕਟਨ ਗੁਰਦੁਆਰਾ ਸਾਹਿਬ ਤੱਕ ਜਿਹੜਾ ਜਾਣਾ, ਦੋਨੋਂ ਬੜੀਆਂ ਅਹਿਮ ਥਾਵਾਂ ਨੇ। ਕਾਫੀ ਵੱਡੀ ਸੰਖਿਆ ਦੇ ਵਿੱਚ
ਜਿਹੜੇ ਸਿੱਖ ਆ ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਨੇ। ਦੂਰੋਂ ਨੇੜਿਓਂ ਵੀ ਜਿਹੜਾ ਉਹ ਪਹੁੰਚੋ, ਮਿਡ ਜੇ ਦੇ ਵਿੱਚ ਪੈ ਜਾਂਦਾ ਆ ਕੈਲੀਫੋਰਨੀਆ ਦੇ, ਸੋ ਸਾਰਿਆਂ ਨੂੰ ਨਜ਼ਦੀਕ ਪੈਂਦਾ ਆ। ਕਿਸੇ ਨੂੰ ਚਲੋ ਘੰਟੇ ਦੀ ਵਾਟ ਹੋਊ, ਕਿਸੇ ਨੂੰ 2 ਦੀ। ਆਓ ਪਹੁੰਚੋ ਤੇ ਇਸ ਦੇ ਵਿੱਚ ਸਾਥ ਦਿਓ। ਤੇ ਬਾਕੀ 1 ਤਰੀਕ ਵਾਲੀ ਕਿਸੇ ਨੇ ਵੀ ਭੁੱਲਣਾ ਨਹੀਂ ਆ। 1 ਤਰੀਕ ਨੂੰ ਆਪਾਂ ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਬਿਲਡਿੰਗ ਤੱਕ ਜਾਣਾ ਆ। ਵੈਸਟ ਸੈਕਰਾਮੈਂਟੋ ਗੁਰੂ ਘਰ ਵਿਖੇ ਆਪਾਂ 31 ਤਰੀਕ ਨੂੰ ਇਹ ਜਿਹੜਾ ਮਾਰਚ ਆ ਉਸਨੇ ਪਹੁੰਚ ਜਾਣਾ ਆ ਦੁਪਹਿਰ ਤਾਈਂ, ਸ਼ਾਮ ਤਾਈਂ। ਉਸ ਤੋਂ ਬਾਅਦ ਫਿਰ 1 ਤਰੀਕ ਨੂੰ ਸਵੇਰੇ ਉੱਥੋਂ ਚੱਲ ਕੇ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਜਿਹੜੀ ਕੈਪੀਟਲ ਤੱਕ ਜਾਣਾ ਆ, ਸੈਕਰਾਮੈਂਟੋ ਕੈਪੀਟਲ ਬਿਲਡਿੰਗ ਤੱਕ। ਸੋ ਉਹਦੇ ਵਿੱਚ ਵੀ ਸਾਰਿਆਂ ਨੇ ਲਾਸਟ ਮਾਈਲ ਦੇ ਵਿੱਚ ਵੀ ਸਾਰਿਆਂ ਨੇ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇਣਾ ਹੈਗਾ। ਉਹ ਨਵੰਬਰ 1 ਨੂੰ ਜੀ ਜੇ ਕਿਸੇ ਨੂੰ ਜਾਣਕਾਰੀ ਚਾਹੀਦੀ ਆ 916 398 6005 ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ। ਤੇ ਇੱਕ ਹੋਰ ਚੀਜ਼ ਆ ਵੀ 2 ਬੱਸਾਂ ਜਾਣੀਆਂ ਆ, ਇੱਕ ਫਰੈਜ਼ਨੋ ਤੋਂ, ਉਹ 5:30 ਉਧਰ ਨੂੰ ਤੁਰਨੀ ਨਵੰਬਰ 1 ਤੇ ਕਿਹੜੇ ਗੁਰੂ ਘਰ ਤੋਂ ਚੱਲਣੀ ਆ ਮਨਦੀਪ ਇਹ ਜਿਹੜੀ ਬੱਸ ਫਰੈਜ਼ਨੋ ਤੋਂ? ਆਪਾਂ ਡਿਸਾਈਡ ਕਰ ਰਹੇ ਆ, ਆਪਾਂ ਅਗਲੇ 2 ਦਿਨਾਂ ਤੱਕ ਤੁਹਾਨੂੰ ਜਾਣਕਾਰੀ ਦੇ ਦੂੰਗੇ ਉਹਦੇ ਬਾਰੇ। ਠੀਕ ਹੈ ਜੀ। ਦੂਜੀ ਬੱਸ ਜਿਹੜੀ ਹੋਣੀ ਆ ਉਹ ਸੀਰੀਜ਼ ਗੁਰਦੁਆਰੇ ਤੋਂ ਤੁਰਨੀ ਆ, ਉਹ 6 ਵਜੇ ਤੁਰਨੀ ਆ। ਸੋ ਜੇ ਕਿਸੇ ਕੋਲ ਬਜ਼ੁਰਗਾਂ ਤੋਂ ਜਾਂ ਹੋਰ ਕਿਸੇ ਕਾਰ ਨਹੀਂ ਹੈਗੀ ਜਾਂ ਕੁਝ ਵੀ, ਤੁਸੀਂ ਕਾਲ ਕਰ ਲਿਓ ਤੇ ਆਪਾਂ ਤੁਹਾਡੇ ਨਾਲ ਖਾ ਦੂੰਗੇ ਨਾਲ। ਤੇ ਹੋਰ ਵੀ ਉਦਾਂ ਜੇ ਤੁਹਾਡੇ ਕੋਲ ਕਾਰਾਂ ਹੈਗੀਆਂ ਤੁਸੀਂ ਆਪਣੇ ਫੈਮਲੀਆਂ ਨਾਲ ਜ਼ਰੂਰ ਆਇਓ। ਬੱਚਿਆਂ ਨੂੰ ਛੁੱਟੀ ਕਰਾਓ ਸਕੂਲੋਂ ਉਸ ਦਿਨ, ਕਿਉਂਕਿ ਇਹ ਪੰਥਕ ਜਿਹੜੀ ਐਜੂਕੇਸ਼ਨ ਹੈ, ਸੰਗਤ ਦੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜੀ। ਬਹੁਤ ਜ਼ਰੂਰੀ। ਧੰਨਵਾਦ ਮਨਦੀਪ ਜੀ, ਬੜੀ ਮਿਹਰਬਾਨੀ ਗੱਲਬਾਤ ਦੇ ਲਈ, ਦੱਸਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰੋਤਿਓ, ਆਪਾਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦੱਸਾਂਗੇ ਥੋੜੇ ਸਮੇਂ ਦੇ ਵਿੱਚ। ਜਿਹੜੇ ਬਿੱਲ ਦੀ ਆਪਾਂ ਗੱਲ ਕਰਦੇ ਸੀ, ਸਿੱਖ ਜੈਨੋਸਾਈਡ ਬਿੱਲ 1984 ਦਾ, 40 ਸਾਲ ਹੋ ਗਏ ਸਿੱਖਾਂ ਦਾ ਕਤਲੇਆਮ ਹੋਏ ਨੂੰ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਹ ਬਿੱਲ US ਦੀ ਕਾਂਗਰਸ ਦੇ ਵਿੱਚ ਬਹੁਤ ਜਲਦੀ ਪੇਸ਼ ਹੋਣ ਜਾ ਰਿਹਾ ਆ। ਤੇ ਉਸ ਬਿੱਲ ਨੂੰ ਜਿਹੜੇ ਸਪਾਂਸਰ ਕਰਦੇ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਦੀ ਸਪੋਰਟ ਕਰੀਏ। ਰਿਪਰੈਜ਼ੈਂਟੇਟਿਵ ਡੇਵਿਡ ਵਲਡਾਓ ਤੇ ਜਿਮ ਕੋਸਟਾ ਕੋ-ਲੀਡ ਕਰ ਰਹੇ ਹੈਗੇ ਆ। ਜੋ ਵਲਡਾਓ ਆ ਇਹ ਰਿਪਬਲਿਕਨ ਆ ਤੇ ਕੋਸਟਾ ਜੋ ਆ ਉਹ ਡੈਮੋਕ੍ਰੇਟ ਹੈਗੇ ਆ। ਤੇ ਰਿਪਰੈਜ਼ੈਂਟੇਟਿਵ ਹਾਰਡਰ, ਫੋਂਗ, ਡੁਆਰਟੀ ਇਹ ਜਿਹੜੇ ਆ ਕੋ ਸਪਾਂਸਰ ਹੈਗੇ ਆ। ਸੋ ਇਹਦੇ ਬਾਰੇ ਡਿਟੇਲ ਚ ਜਦੋਂ ਬਿੱਲ ਪੇਸ਼ ਹੁੰਦਾ ਤੇ ਜਰੂਰ ਆਪਾਂ ਤੁਹਾਡੇ ਨਾਲ ਬ੍ਰੇਕਿੰਗ ਨਿਊਜ਼ ਦੱਸਾਂਗੇ। ਇਹ ਕੁਝ ਬਿਹਾਈਂਡ ਦਾ ਸੀਨ ਕੰਮ ਹੋ ਰਿਹਾ। ਬਹੁਤ ਵਾਰ ਲੋਕ ਪੁੱਛਦੇ ਨਾ ਵੀ ਇਹ ਜਿਹੜੇ ਪੈਦਲ ਤੁਰਿਓ ਕੀ ਕੰਮ ਆ, ਇਹਨਾਂ ਦਾ ਕੀ ਫਾਇਦਾ ਹੋਊਗਾ? ਇਹ ਆਹ ਫਾਇਦਾ ਹੋਣਾ ਆ। ਇੱਕ ਤਾਂ ਇਹ ਫਾਇਦਾ ਵੀ ਇਹ ਵੱਡੀ ਜਿਹੜੇ ਕੌਮ ਦੇ ਕਾਰਜ ਜਿਹੜੇ ਉਹ ਇੱਥੇ ਹੋਣੇ ਆ, ਜਿਹੜਾ ਜਿਹਦੇ ਵਿੱਚ ਆਪਾਂ ਪਿੱਛੇ ਰਹਿ ਗਏ, ਸੁੱਤੇ ਰਹਿ ਗਏ ਆ। ਤੇ ਦੂਜੀਆਂ ਜਿਹੜੀਆਂ ਜਥੇਬੰਦੀਆਂ ਆ ਕੇ ਤੁਹਾਨੂੰ ਬਦਨਾਮ ਕਰ ਰਹੀਆਂ, ਤੁਹਾਡੇ ਖਿਲਾਫ ਜਿਹੜੀਆਂ ਜੜ੍ਹਾਂ ਵੱਢ ਰਹੀਆਂ ਆ, ਇਹ ਉਹਦਾ ਜਵਾਬ ਆ। ਇਹ ਸਾਰੀਆਂ ਚੀਜ਼ਾਂ ਦਾ ਉਹਦਾ ਜਵਾਬ ਆ। ਸੋਫੇ ਤੇ ਬਹਿ ਕੇ ਫੋਨ ਦੇ ਉੱਤੇ ਜਿਹੜਾ ਕਮੈਂਟ ਲਿਖ ਕੇ ਕੁਛ ਨਹੀਂ ਬਣਨਾ। ਆਓ ਨਾਲ ਤੁਰੋ, ਸ਼ਾਇਦ ਜਿਹੜੀ ਆ ਤੁਹਾਨੂੰ ਵੀ ਜਿਹੜੀ ਨਾਲ ਦੇ ਨਾਲੇ ਪਤਾ ਲੱਗੇ ਵੀ ਇਹਨਾਂ ਚੀਜ਼ਾਂ ਦੇ ਫਾਇਦੇ ਹੋਰ ਕੀ ਜਿਹੜੇ ਉਹ ਹੋ ਰਹੇ ਆ। ਇੱਕ ਤਾਂ ਆਪਸ ਦੇ ਵਿੱਚ ਜੁੜਾਂਗੇ, ਪ੍ਰੇਮ ਵੱਧਦਾ ਆ, ਭਾਈਚਾਰਕ ਸਾਂਝ ਜਿਹੜੀ ਉਹ ਸਾਰਿਆਂ ਦੀ ਵੱਧਦੀ ਆ, ਤੇ ਇੱਕ ਕੌਮੀ ਕਾਜ ਦੇ ਲਈ ਆਪਾਂ ਜਿਹੜੇ ਉਹ ਇਕੱਠੇ ਹੁੰਦੇ ਆ। ਹੁਣ ਲੈਂਦੇ ਜੀ ਇਜਾਜ਼ਤ। ਹਰਜੋਤ ਸਿੰਘ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।